ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। अस्सलाम वालेकुम आदाब बर्ज मैं हाँ तुहाडी होस्ट नीलम कौर ते मैं TV84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀਆਂ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਿਸਤਾਨ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਰੋਜ਼ਾਨਾ ਦੀ ਤਰ੍ਹਾਂ ਸਟੂਡੀਓ ਵਿੱਚ ਮੇਰੇ ਨਾਲ ਮੌਜੂਦ ਨੇ। ਆਓ ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦੇ ਵਿਚਾਰ ਜਾਣਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਅਕਲਮੰਦ TV 84 ਦੇ ਦਰਸ਼ਕਾਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ अस्सलाम वालेकुम। जी डॉक्टर साहब जी आयन प्रोग्राम सच्चो सच विच बहुत शुक्रिया जी। डॉक्टर साहब 3 मार्च 2021 19 फग्गन नानकशाही संमत 552 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸਦੇ ਵਿਊਅਰਸ ਆ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ TV84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ RCN ਕੇਬਲ ਬੈਲਫੈਬ ਕੇਬਲ ਇਨ ਕੈਨੇਡਾ TV84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸਦੇ ਕਿ ਤੁਸੀਂ TV84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ TV84 ਦੀ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਵਿਊਅਰਸ ਹੁਣ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ। ਅੱਜ ਦੇ ਪਹਿਲੇ ਅਹਿਮ ਇਸ਼ੂ ਦੇ ਨਾਲ ਆਪਾਂ ਗੱਲਬਾਤ ਕਰਾਂਗੇ ਭਾਰਤ ਦੇ ਹਵਾਲੇ ਨਾਲ ਕਿ ਕਿਸ ਤਰ੍ਹਾਂ ਅਖੀਰ ਭਾਰਤ ਸਰਕਾਰ ਦਾ ਜੋ ਅਗਲੀ ਚਿਹਰਾ ਜਿਹੜਾ ਨਾਜ਼ੀਵਾਦੀ ਚਿਹਰਾ ਹੈ ਉਹ ਦੁਨੀਆ ਭਰ ਦੇ ਵਿੱਚ ਦੁਨੀਆ ਦੀ ਕਚਹਿਰੀ ਦੇ ਵਿੱਚ ਬੇਨਕਾਬ ਹੋ ਹੀ ਗਿਆ ਹੈ। ਸੋ ਅਮਰੀਕਾ ਦੇ ਇੱਕ ਵੱਡੇ ਗਵਰਨਮੈਂਟ ਫੰਡਡ ਥਿੰਕ ਟੈਂਕ ਫਰੀडम ਹਾਊਸ ਨੇ ਆਪਣੀ 2021 ਦੀ ਸਾਲਾਨਾ ਰਿਪੋਰਟ ਵਿੱਚ ਭਾਰਤ ਨੂੰ ਨਾਟ ਫ੍ਰੀ ਮੁਲਕਾਂ ਦੀ ਜਿਹੜੀ ਕੈਟਾਗਰੀ ਦੇ ਵਿੱਚ ਉਹਨਾਂ ਨੇ ਰੱਖਿਆ ਹੋਇਆ ਹੈ। ਸੋ ਇਸ ਬਾਰੇ ਆਪਾਂ ਵਿਚਾਰ ਚਰਚਾ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ ਦੇਖਣ ਸੁਣ ਲਿਆ। ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ ਸਭ ਤੋਂ ਪਹਿਲਾਂ ਤਾਂ ਅਸੀਂ ਆਪਣੇ ਉਹਨਾਂ ਸਾਰੇ ਵੀਰਾਂ ਭੈਣਾਂ ਦਾ ਆਪਣੇ ਦਰਸ਼ਕਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ ਜਿਨ੍ਹਾਂ ਨੇ ਕੱਲ੍ਹ ਜਿਹੜਾ ਖਾਸ ਪ੍ਰੋਗਰਾਮ ਸਾਡਾ 20ਵੀਂ ਸਦੀ ਦੇ ਇੱਕ ਵੱਡੇ ਸਿੱਖ ਫਿਲਾਸਫਰ ਦਾਨਿਸ਼ਵਰ ਸਰਦਾਰ ਕਪੂਰ ਸਿੰਘ ਜੀ ਦੀ ਯਾਦ ਨੂੰ ਸਮਰਪਿਤ ਸੀ ਉਸ ਨੂੰ ਪਸੰਦ ਕੀਤਾ। ਉਸ 'ਤੇ ਲਿਖਤਾਂ ਵੀ ਆਈਆਂ ਔਰ ਉਸ ਨਾਲ ਸੰਬੰਧਿਤ ਹੀ ਕਿਉਂਕਿ ਅਸੀਂ ਇਹ ਮੈਂਸ਼ਨ ਕੀਤਾ ਸੀ ਕਿ ਕਿਵੇਂ ਲੰਡਨ ਦੇ ਵਿੱਚ ਪੜ੍ਹਦੇ ਆਕਸਫੋਰਡ ਦੇ ਸਟੂਡੈਂਟ ਰਹਿਮਤ ਅਲੀ ਜਿਨ੍ਹਾਂ ਦਾ ਸੰਬੰਧ ਜ਼ਿਲ੍ਹਾ ਹੁਸ਼ਿਆਰਪੁਰ ਦੇ ਨਾਲ ਸੀ ਔਰ ਮੈਂ ਕਿਹਾ ਸੀ ਕਿ ਵੀ ਕਿਵੇਂ ਇੱਕ ਰੰਗੜਾਂ ਦੇ ਮੁੰਡੇ ਰਹਿਮਤ ਅਲੀ ਨੇ ਸਭ ਤੋਂ ਪਹਿਲਾਂ ਪਾਕਿਸਤਾਨ ਲਫ਼ਜ਼ ਜਿਹੜਾ ਹੈ ਉਹ ਕੋਇਨ ਕੀਤਾ ਔਰ ਉਸ ਤੋਂ ਬਾਅਦ ਉਹ ਇੱਕ ਹਕੀਕਤ ਬਣਿਆ। ਲੇਕਿਨ ਸਾਨੂੰ ਸਾਡੇ ਦੋ ਵਿਊਅਰਸ ਨੇ ਜਿਨ੍ਹਾਂ ਦੇ ਵਿੱਚ ਨਵਾਜ਼ ਡੋਗਾ ਤੇ ਸ਼ਾਹਿਦ ਸੱਤਰ ਗੁੱਜਰ ਉਹਨਾਂ ਨੇ ਲਿਖਿਆ ਕਿ ਰਹਿਮਤ ਅਲੀ ਜਿਹੜੇ ਨੇ ਉਹ ਗੁੱਜਰ ਕਬੀਲੇ ਨਾਲ ਸੰਬੰਧਿਤ ਸਨ ਉਹ ਰੰਗੜ ਨਹੀਂ ਸਨ ਔਰ ਅਸੀਂ ਸ਼ੁਕਰੀਆ ਅਦਾ ਕਰਦੇ ਹਾਂ ਵੀ ਸਾਨੂੰ ਕਰੈਕਟ ਕੀਤਾ ਔਰ ਉਹਨਾਂ ਨੇ ਨਵਾਜ਼ ਜੀ ਨੇ ਇਹ ਵੀ ਲਿਖਿਆ ਕਿ ਉਹਨਾਂ ਦੀ ਜਿਹੜੀ ਅੱਗੋਂ ਗੁੱਜਰ ਕਬੀਲੇ ਦੇ ਵਿੱਚ ਕਾਸਟ ਸੀ ਉਹ ਗੋਰਸੀ ਕਾਸਟ ਸੀ ਔਰ ਸ਼ਾਹਿਦ ਸੱਤਰ ਜੀ ਨੇ ਕਿਹਾ ਵੀ ਅੱਜ ਵੀ ਜਿਹੜੇ ਉਹਨਾਂ ਦੇ ਅੱਗੋਂ ਡਿਸੈਂਡੈਂਟ ਨੇ ਖਾਨਦਾਨ ਹੈ ਉਹਨਾਂ ਦਾ ਉਹ ਫੈਸਲਾਬਾਦ ਜਿਸ ਤੱਕ ਦੇ ਨਾਂ ਲਾਇਲਪੁਰ ਸੀ ਉਸ ਦੇ 66 ਟਾਂਡਰਾ 'ਚ ਉਹ ਰਹਿੰਦੇ ਨੇ ਔਰ ਜ਼ਾਹਰ ਹੈ ਕਿ ਉਹਨਾਂ ਨੇ ਈਵਨ ਜਿਹੜੇ ਰਹਿਮਤ ਅਲੀ ਜੀ ਦਾ ਡਿਸਟ੍ਰਿਕਟ ਹੁਸ਼ਿਆਰਪੁਰ ਦੇ ਵਿੱਚ ਪਿੰਡ ਸੀ ਮੂਰਨ ਤਹਿਸੀਲ ਗੜ੍ਹਸ਼ੰਕਰ। ਸੋ ਅਸੀਂ ਇਹ ਸ਼ੁਕਰੀਆ ਅਦਾ ਕਰਦੇ ਹਾਂ ਇਸ ਕਰੈਕਸ਼ਨ ਦੇ ਲਈ ਔਰ ਇਸੇ ਤਰ੍ਹਾਂ ਸਾਡੇ ਵਿਊਅਰ ਜਿਹੜੇ ਨੇ ਉਹ ਮੁਹੰਮਦ ਅਕਰਮ ਜੀ ਨੇ ਇਹ ਲਿਖਿਆ ਕਿ ਹੈਪੀ ਬਰਥਡੇ ਟੂ ਸਰਦਾਰ ਕਪੂਰ ਸਿੰਘ ਜੀ। I am very proud that Sardar Kapoor Singh was DC in Gujarat, Punjab. My father always talked about how great he was. और ये बिल्कुल ठीक फरमाया तुसी मोहम्मद अकरम जी कि सरदार कपूर सिंह 1930 ਦੇ ਅਖੀਰ 'ਚ ਔਰ 1940 ਦੀ ਬਿਗਨਿੰਗ 'ਚ ਜਿਹੜੀ ਸਾਚੀ ਸਾਖੀ 'ਚ ਉਹਨਾਂ ਦੀ ਤਸਵੀਰ ਵੀ ਉਹਨਾਂ ਨੇ ਦਿੱਤੀ ਹੈ ਉਹ 1940 'ਚ ਲਿਖਿਆ ਕਿ ਡਿਪਟੀ ਕਮਿਸ਼ਨਰ ਗੁਜਰਾਤ ਔਰ ਗੁਜਰਾਤ ਤੋਂ ਟ੍ਰਾਂਸਫਰ ਹੋ ਕੇ ਫਿਰ ਉਹ ਗੁੜਗਾਉਂ 'ਚ ਗਏ ਉੱਥੇ ਡਿਪਟੀ ਕਮਿਸ਼ਨਰ ਰਹੇ ਔਰ ਉਸ ਤੋਂ ਬਾਅਦ 47 ਦੇ ਪੀਰੀਅਡ 'ਚ ਡਿਸਟ੍ਰਿਕਟ ਕਾਂਗੜਾ 'ਚ ਰਹੇ ਔਰ ਕਿਉਂਕਿ ਇਸ ਗੱਲ ਨੂੰ ਮੈਂ ਨਿੱਜੀ ਜਾਣਕਾਰੀ ਤੋਂ ਵੀ ਜਾਣਦਾ
ਕਿ ਡਿਸਟ੍ਰਿਕਟ ਕਾਂਗੜਾ ਦੇ ਵਿੱਚ ਸਰ ਕਪੂਰ ਸਿੰਘ ਜਦੋਂ ਡਿਪਟੀ ਕਮਿਸ਼ਨਰ ਬਣ ਕੇ ਗਏ 15 ਅਗਸਤ ਤੋਂ ਪਹਿਲਾਂ ਚਲੇ ਗਏ ਸੀ ਔਰ ਉਹਨਾਂ ਨੇ ਇਸ ਗੱਲ ਨੂੰ ਯਕੀਨੀ ਬਣਾਇਆ ਸੀ ਕਿ ਉਸ ਡਿਸਟ੍ਰਿਕਟ 'ਚ ਕਿਉਂਕਿ ਧਰਮਸ਼ਾਲਾ 'ਚ ਕਾਂਗੜੇ 'ਚ ਪਾਲਮਪੁਰ ਇਹ ਸਾਰੇ 'ਚ ਮੁਸਲਮਾਨ ਪੋਪੂਲੇਸ਼ਨ ਕਾਫੀ ਸੀ ਔਰ ਉਹਨਾਂ ਨੇ ਕਿਸੇ ਦਾ ਕੋਈ ਨੁਕਸਾਨ ਨਹੀਂ ਹੋਣ ਦਿੱਤਾ। ਉਹਨਾਂ ਨੇ ਫੌਰਨ ਜਿਹੜਾ ਉਹ ਪੁਲਿਸ ਨੂੰ ਡਿਪਿਊਟ ਕੀਤਾ, ਖੁਦ ਉਹਨਾਂ ਨੇ ਸੁਪਰਵਾਈਜ਼ ਕੀਤਾ ਔਰ ਉੱਥੋਂ ਦੇ ਰਹਿਣ ਵਾਲੇ ਮੁਸਲਮਾਨਾਂ ਨੂੰ ਸੇਫਲੀ ਕਾਫਲਿਆਂ ਦੇ ਵਿੱਚ ਜਿਹੜਾ ਉਹ ਪਠਾਨਕੋਟ ਔਰ ਦੂਸਰੀਆਂ ਥਾਵਾਂ 'ਤੇ ਜਿੱਥੇ ਕੈਂਪ ਸਨ ਜਿੱਥੋਂ ਅੱਗੇ ਪਾਕਿਸਤਾਨ ਲਈ ਕਾਫਲੇ ਜਾਂਦੇ ਸਨ ਉਹਦੇ 'ਚ ਭੇਜਿਆ। ਸੋ ਰਾਦਰ ਉਹਨਾਂ ਨੇ ਕਿਤੇ ਗੁਜਰਾਤ ਦੇ ਆਪਣੇ ਡਿਪਟੀ ਕਮਿਸ਼ਨਰ ਹੁੰਦਿਆਂ ਇੱਕ ਘਟਨਾ ਦਾ ਜ਼ਿਕਰ ਵੀ ਕੀਤਾ ਹੈ ਕਿਉਂਕਿ ਇਹ ਜ਼ਰਾ ਮਜ਼ਾਹੀਆ ਅੰਦਾਜ਼ ਦੀ ਹੈ ਔਰ ਸਾਡੇ ਪ੍ਰੋਗਰਾਮ ਜ਼ਿਆਦਾ ਸੀਰੀਅਸ ਹੁੰਦੇ ਨੇ ਔਰ ਉਹਦੇ 'ਚ ਉਹਨਾਂ ਨੇ ਇਹ ਕਿਹਾ ਕਿ ਵੀ ਜਦੋਂ ਮੈਂ ਗੁਜਰਾਤ ਦੇ ਵਿੱਚ ਡਿਪਟੀ ਕਮਿਸ਼ਨਰ ਜਾ ਕੇ ਲੱਗਾ ਤੇ ਉਹਨਾਂ ਨੇ ਕਹਿੰਦੇ ਵੀ ਮੈਨੂੰ ਪਤਾ ਲੱਗਾ ਕਿ ਵੀ ਇਸ ਜ਼ਿਲ੍ਹੇ ਦੇ ਵਿੱਚ ਇੱਕ ਥਾਂ ਤੋਂ ਜਿੱਥੇ ਕਿ ਜਿਨ੍ਹਾਂ ਲਈ ਲਫ਼ਜ਼ ਮਰਾਸੀ ਇਸਤੇਮਾਲ ਕੀਤਾ ਜਾਂਦਾ ਕਿਉਂਕਿ ਜ਼ਾਹਰ ਹੈ ਮਿਰਾਸ ਹੈਰੀਟੇਜ ਨੂੰ ਕਹਿੰਦੇ ਨੇ, ਵਿਰਸੇ ਨੂੰ ਕਹਿੰਦੇ ਨੇ, ਪਰ ਇਹ ਇੱਕ ਕਾਮਨ ਲੈਂਗੁਏਜ ਦਾ ਸ਼ਬਦ ਰਿਹਾ ਔਰ ਕਿਉਂਕਿ ਇਹੀ ਲੋਕਾਂ ਦੇ ਵਿੱਚ ਵੀ ਪ੍ਰਚਲਿਤ ਸੀ। ਉਹਨਾਂ ਨੇ ਕਿਹਾ ਜੀ ਮੈਨੂੰ ਮੇਰੇ ਦਫ਼ਤਰ 'ਚ ਇਹ ਕਹਾਣੀ ਕਿਸੇ ਨੇ ਸੁਣਾਈ ਕਿ ਇਸ ਇਲਾਕੇ ਦੇ ਵਿੱਚ ਇੱਕ ਆਪਣੇ ਆਪ ਨੂੰ ਜਿਹੜੇ ਸੈਯਦ ਬਣੇ ਹੋਏ ਨੇ ਕਿ ਵੀ ਅਸਲੀ ਤਾਂ ਨਹੀਂ ਨੇ ਪਰ ਇਹ ਵੀ ਇੱਕ ਰੁਝਾਨ ਰਿਹਾ ਜਿਵੇਂ ਹੁਣ ਸਾਡੇ ਪਾਸੇ ਰਾਜ ਪੰਡਤਾਂ ਦਾ ਆ ਗਿਆ ਤੇ ਬਹੁਤ ਸਾਰੇ ਸ਼ਰਮੇ ਬਣੇ ਹੋਏ ਨੇ ਔਰ ਇਸੇ ਤਰ੍ਹਾਂ ਕਿਉਂਕਿ ਸੈਯਦ ਇੱਕ ਜਿਹੜਾ ਪਾਇਸ ਟ੍ਰਾਈਬ ਦੇ ਤੌਰ ਤੇ ਹਜ਼ਰਤ ਸਾਹਿਬ ਦੇ ਨਾਲ ਜਾ ਕੇ ਜੁੜਦਾ ਔਰ ਇਸ ਲਈ ਕਈਆਂ ਨੇ ਬਣ ਗਏ ਲੇਕਿਨ ਉਹਨਾਂ ਨੇ ਕਿਹਾ ਕਿ ਵੀ ਉਹ ਕਹਾਉਂਦੇ ਤਾਂ ਆਪਣੇ ਆਪ ਨੂੰ ਸੈਯਦ ਸੀ ਲੇਕਿਨ ਉਹਨਾਂ ਨੇ ਜਿਹੜਾ ਅੱਗੋਂ ਰੱਖੇ ਹੋਏ ਸੀ ਉਹ ਮੱਝਾਂ ਚੋਰੀ ਕਰਕੇ ਲੋਕਾਂ ਦੇ ਘਰਾਂ 'ਚ ਉਹ ਵੇਚਦੇ ਸੀ ਔਰ ਉਸ ਇਲਾਕੇ ਦੇ ਇੱਕ ਚੰਗੇ ਜਿਹੜੇ ਮਰਾਸੀ ਖਾਨਦਾਨ ਸੀ ਉਹਨਾਂ ਨੇ 2 ਮੱਝਾਂ ਰੱਖੀਆਂ ਹੋਈਆਂ ਸੀ, ਉਹਨਾਂ ਦਾ ਚੰਗਾ ਕੰਮਕਾਰ ਸੀ ਔਰ ਉਹਨਾਂ ਨੇ ਜਿਹੜੀ ਹੈ ਉਹਨਾਂ ਦੀਆਂ ਮੱਝਾਂ ਵੀ ਜਿਹੜੀਆਂ ਨੇ ਉਹ ਕੱਢ ਲਈਆਂ ਔਰ ਉਹਨਾਂ ਨੇ ਜਦੋਂ ਉਸ ਪੀਰੀਅਡ ਦੇ ਵਿੱਚ ਜਿਹਨੂੰ ਖੁਰਾ ਨੱਪਣ ਵਾਲੇ ਕਹਿੰਦੇ ਨੇ ਖੋਜੀ ਲਫ਼ਜ਼ ਵੀ ਇਸਤੇਮਾਲ ਹੁੰਦਾ ਸੀ ਕਿ ਉਹਨਾਂ ਨੇ ਜਦੋਂ ਉਹ ਦੇਖਿਆ ਕਿ ਵੀ ਉਹ ਲੈ ਗਿਆ ਕਿੱਥੇ ਤੇ ਉਹ ਜਿਹੜੀ ਸਾਰੀ ਪੈੜ ਹੈ ਉਹ ਉੱਥੋਂ ਤੱਕ ਹੀ ਪਹੁੰਚੀ ਜਿਹੜੀ ਸੈਯਦਾਂ ਦਾ ਘਰ ਸੀ ਕਿ ਵੀ ਇਹੀ ਲੈ ਵੀ ਮਰਾਸੀ ਆ ਗਿਆ ਉਹਨਾਂ ਦੇ ਕੋਲ। ਉਹਨਾਂ ਨੂੰ ਕਹਿੰਦੇ ਕਿ ਵੀ ਬਾਦਸ਼ਾਹੋ ਵੀ ਅਸੀਂ ਤਾਂ ਪਹਿਲਾਂ ਹੀ ਔਖਾ ਸੌਖਾ ਗੁਜ਼ਾਰਾ ਕਰਦੇ ਹਾਂ, ਚਲੋ ਬਾਕੀ ਤੁਹਾਡਾ ਜੋ ਕੰਮ ਤੁਸੀਂ ਕਰਦੇ ਹੋ ਕਰੀ ਜਾਓ, ਸਾਨੂੰ ਤਾਂ ਬਖਸ਼ ਦਿੰਦੇ। ਤੇ ਕਹਿੰਦੇ ਜੀ ਉਹ ਕਹਿੰਦੇ ਕਿ ਵੀ ਨਹੀਂ ਇਹ ਹੁਣ ਚਲੋ ਤੁਸੀਂ ਪਹੁੰਚ ਗਏ ਹੋ ਮੱਝਾਂ ਤੁਹਾਡੀਆਂ ਲੈ ਜਾਓ ਪਰ ਇੰਨੀ ਕੁ ਤੁਹਾਨੂੰ ਰਕਮ ਦੇਣੀ ਪਏਗੀ। ਉਹਨਾਂ ਕਿਹਾ ਜੀ ਸਾਡੇ ਕੋਲ ਤਾਂ ਹੈ ਨਹੀਂ, ਅਸੀਂ ਤਾਂ ਅੱਗੇ ਹੀ ਬੜਾ ਜਿਹੜਾ ਔਖ ਨਾਲ ਗੁਜ਼ਾਰਾ ਕਰਦੇ ਤੇ ਉਹਨਾਂ ਨੇ ਉਹਨਾਂ ਨੂੰ ਮੱਝਾਂ ਨਹੀਂ ਦਿੱਤੀਆਂ ਕਿਉਂਕਿ ਉਹਨਾਂ ਨੇ ਕਿਹਾ ਜੀ ਨਹੀਂ ਇਹ ਸਾਡੇ ਅਸੂਲ ਹੈ ਪੇਸ਼ੇ ਦਾ ਕਿ ਵੀ ਹੁਣ ਅਸੀਂ ਲਿਆਂਦਾ ਤਾਂ ਇੰਨਾ ਦੇਣਾ ਔਰ ਇਹ ਕਿਉਂਕਿ ਸਰਦਾਰ ਸਾਹਿਬ ਨੇ ਮੈਂ ਉਹਨਾਂ ਨੇ ਕਿਹਾ ਫਿਰ ਉਹ ਭੁੱਲ ਭੱਲ ਗਿਆ ਸਾਰਾ ਵਕਤ, ਕਈ ਸਾਲ ਲੰਘ ਗਏ। ਕੁਝ ਸਾਲਾਂ ਬਾਅਦ ਉਹਨਾਂ ਸੈਯਦਾਂ ਦੇ ਘਰ 'ਚ ਹੀ ਕੋਈ ਖੁਸ਼ੀ ਦਾ ਫੰਕਸ਼ਨ ਕੋਈ ਲੜਕੇ ਦੇ ਜੰਮਣ ਦਾ ਜਾਂ ਨਿਕਾਹ ਦਾ ਉਹਨਾਂ ਨੇ ਰੱਖਿਆ ਔਰ ਬੜਾ ਵੱਡਾ ਉਹਨਾਂ ਨੇ ਸਾਰੇ ਦੂਰ ਦਰਾਡਿਓਂ ਆਪਣੇ ਰਿਸ਼ਤੇਦਾਰ ਵੀ ਸੱਦੇ ਔਰ ਹੋਰ ਵੀ ਇਲਾਕਿਆਂ ਦੇ ਜਿਹੜੇ ਐਂਟਰਟੇਨਰ ਲਫ਼ਜ਼ ਉਹਨਾਂ ਨੂੰ ਮੈਂ ਕਹਾਂਗਾ ਅੱਜ ਦੇ ਕਾਂਟੈਕਟ ਉਹ ਵੀ ਸਾਰੇ ਸੱਦੇ ਔਰ ਕਿਉਂਕਿ ਪ੍ਰਬੰਧ ਕੋਈ ਹੋਰ ਕਰ ਰਿਹਾ ਸੀ ਉਹਨਾਂ ਨੂੰ ਉਸ ਘਟਨਾ ਦਾ ਪਤਾ ਵੀ ਨਹੀਂ ਸੀ। ਉਹਨਾਂ ਨੇ ਉਸ ਮਰਾਸੀ ਕਬੀਲੇ ਨੂੰ ਵੀ ਜਿਹੜੇ ਜਿਨ੍ਹਾਂ ਦੀਆਂ ਮੱਝਾਂ ਕੱਢ ਕੇ ਲਿਆਏ ਸੀ ਕਹਿੰਦੇ ਉਹ ਵੀ ਪਹੁੰਚ ਗਏ ਆਪਣੇ ਲੈ ਕੇ ਢੋਲਕੇ ਸਹਿਣੇ ਔਰ ਜਦੋਂ ਐਨ ਮਹਿਫਲ ਸਜੀ ਸੀ ਤੇ ਉਹਨਾਂ ਨੇ ਕਹਿੰਦੇ ਵੀ ਫਿਰ ਉਹ ਛੇੜ ਦਿੱਤਾ ਰਾਗ ਔਰ ਉਹਦੇ 'ਚ ਉਹਨਾਂ ਨੇ ਕਿਹਾ ਕਿ ਵੀ ਉਹਨਾਂ ਨੇ ਸ਼ੁਰੂ ਕੀਤਾ ਕਿ ਕੀ ਕਹਿਣਾ ਇਹਨਾਂ ਸੈਯਦਾਂ ਦਾ, ਕੀ ਕਹਿਣਾ ਇਹਨਾਂ ਸੈਯਦਾਂ ਦਾ, ਇਹ ਰੱਖਦੇ ਵੱਖਰੀ ਟੌਰ ਸੈਯਦ, ਉਹ ਆਲ ਔਲਾਦ ਰਸੂਲ ਦੀ ਸਨ, ਇਹ ਗਾਈ ਮੱਝੀ ਦੇ ਚੋਰ ਸੈਯਦ, ਉਹ ਹੋਰ ਸੈਯਦ ਇਹ ਹੋਰ ਸੈਯਦ। ਉਹ ਕਹਿੰਦੇ ਵੀ ਲੋਕ ਵੀ ਜਾਏ ਹੁਣ ਉਹਨਾਂ ਨੂੰ ਅਸਲੀ ਪਤਾ ਸੀ ਉਹਨਾਂ ਨੇ ਪੂਰਾ ਸ਼ਰਮਿੰਦਾ ਕੀਤਾ ਕਿਹਾ ਜੀ ਕਿ ਵੀ ਕੀ ਕਹਿਣਾ ਇਹਨਾਂ ਸੈਯਦਾਂ ਦਾ, ਇਹ ਰੱਖਦੇ ਵੱਖਰੀ ਟੌਰ ਸੈਯਦ, ਉਹ ਆਲ ਔਲਾਦ ਰਸੂਲ ਦੀ ਸਨ, ਇਹ ਗਾਈ ਮੱਝੀ ਦੇ ਚੋਰ ਸੈਯਦ, ਇਹ ਹੋਰ ਸੈਯਦ ਉਹ ਹੋਰ ਸੈਯਦ। ਔਰ ਕਹਿੰਦਾ ਵੀ ਲੋਕ ਤਾੜੀਆਂ ਮਾਰਦੇ ਰਹੇ ਔਰ ਉਹ ਸ਼ਰਮਿੰਦਾ ਉਹ ਆ ਗਏ। ਉਹਨਾਂ ਨੂੰ ਕੀ ਸਰ ਸਾਹਿਬ ਕਹਿੰਦੇ ਵੀ ਮੈਂ ਜਦੋਂ ਗਿਆ ਤੇ ਮੈਨੂੰ ਇਸ ਗੱਲ ਦਾ ਪਤਾ ਲੱਗਾ ਤੇ ਮੈਂ ਉਹਨਾਂ ਦਾ ਲੱਭਿਆ ਵੀ ਕਿੱਥੇ ਕੀ ਹੈ, ਉਹਨਾਂ ਨੂੰ ਸੱਦ ਕੇ ਮੈਂ ਮਰਾਸੀਆਂ ਨੂੰ ਜਿਹੜਾ ਉਹ ਇਨਾਮ ਵੀ ਦਿੱਤਾ ਤੇ ਉਹਨਾਂ ਸੈਯਦਾਂ ਤੱਕ ਵੀ ਕਿਹਾ ਕਿ ਭਾਈ ਹੁਣ ਭਾਵੇਂ ਕਿੰਨੇ ਵਰੇ ਬੀਤ ਗਏ ਨੇ ਗੱਲ ਕਦੋਂ ਦੀ ਹੈ, ਜਾਂ ਇਹਨਾਂ ਦੀਆਂ ਮੱਝਾਂ ਵਾਪਸ ਕਰੋ ਜਾਂ ਉਹਨਾਂ ਨੂੰ ਕਰੋ। ਸੋ ਮੈਂ ਜਦੋਂ ਇਹ ਪੜ੍ਹ ਰਿਹਾ ਸੀ ਕਿ ਵੀ
ਮੁਹੰਮਦ ਅਕਰਮ ਜੀ ਨੇ ਕਿਹਾ ਕਿ ਵੀ ਉਹਨਾਂ ਦੇ ਪਿਤਾ ਜੀ ਇਸ ਗੱਲ ਦਾ ਜ਼ਿਕਰ ਕਰਦੇ ਸੀ ਕਿ ਵੀ ਜਦੋਂ ਡੀਸੀ ਗੁਜਰਾਤ ਰਹੇ ਨੇ ਉਹਨਾਂ ਦੇ ਔਰ ਇਮਾਨਦਾਰ ਬੰਦੇ, ਕਾਨੂੰਨ ਦੇ ਦਾਇਰੇ ਸਖਤ ਇਮਾਨਦਾਰ, ਔਰ ਇਹੀ ਹੁੰਦੀ ਹੈ ਜਦੋਂ ਤੁਸੀਂ ਐਡਮਿਨਿਸਟ੍ਰੇਸ਼ਨ 'ਚ ਹੁੰਦੇ ਹੋ। ਤੇ ਹੁਣ ਤੱਕ ਵੀ ਜਦੋਂ ਕੋਈ ਕਿਸੇ ਥਾਂ ਤੇ ਚੰਗਾ ਡਾਕਟਰ ਆ ਜਾਏ, ਚੰਗਾ ਡੀਸੀ ਆ ਜਾਏ, ਚੰਗਾ ਪੁਲਿਸ ਦਾ ਮੁਖੀ ਹੋਏ, ਤਾਂ ਲੋਕਾਂ ਦੇ ਵਿੱਚ ਫੋਕਲੋਰ 'ਚ ਗੱਲ ਚਲੀ ਜਾਂਦੀ। ਹਾਲਾਂਕਿ ਜਦੋਂ ਉਹਨਾਂ ਨੇ ਉੱਥੇ ਗੁਜਰਾਤ 'ਚ ਟੇਕ ਓਵਰ ਕੀਤਾ, ਉਹ ਬੜਾ ਪੰਜਾਬ 'ਚ ਪੀਰੀਅਡ ਆਫ ਟਰਮੋਇਲ ਸੀ, ਆਪਸੀ ਫਿਰਕੂ ਨਫ਼ਰਤ ਵੀ ਸੀ, ਕੁਝ ਘਟਨਾਵਾਂ ਇਸ ਕਿਸਮ ਦੀਆਂ ਚਾਰ ਚਫੇਰੇ ਨਫ਼ਰਤ ਦੀਆਂ, ਵਾਇਲੈਂਸ ਦੀਆਂ ਚੱਲ ਰਹੀਆਂ ਸੀ। ਪਰ ਸਰ ਕਪੂਰ ਸਿੰਘ ਆਪਣੇ ਆਪ ਦੇ ਵਿੱਚ ਇੱਕ ਵੱਡੀ ਪਰਸਨੈਲਿਟੀ ਸਨ, ਔਰ ਉਹਨਾਂ ਨੇ ਜਿੱਥੇ ਵੀ ਰਹੇ ਉਹਨਾਂ ਨੇ ਆਪਣੇ ਕੰਮ ਨਾਲ ਇਨਸਾਫ ਕੀਤਾ। ਸੋ ਅਸੀਂ ਸਭ ਦਾ, ਵੀਰਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ। ਹੁਣ ਅਸੀਂ ਜਿਹੜਾ ਇਹ ਹੋਰ ਸੈਯਦ ਉਹ ਹੋਰ ਸੈਯਦ ਦੀ ਗੱਲ ਚੋਂ ਨਿਕਲ ਕੇ ਗੱਲ ਕਰੀਏ ਵੀ ਇਹ ਹੋਰ ਡੈਮੋਕ੍ਰੇਸੀ ਉਹ ਹੋਰ ਡੈਮੋਕ੍ਰੇਸੀ। ਭਾਰਤ ਆਪਣਾ ਸੌਦਾ ਕਾਫੀ ਅਰਸੇ ਤੋਂ ਵੇਚਦਾ ਰਿਹਾ। ਸ਼ੁਰੂ ਤਾਂ ਨਹਿਰੂ ਦੇ ਦੌਰ ਨਾਲ ਹੀ ਹੋਇਆ, ਕਿਉਂਕਿ ਨਹਿਰੂ ਦਾ ਇੱਕ ਡ੍ਰੀਮ ਸੀ 47 ਤੋਂ ਬਾਅਦ, ਜਦੋਂ ਇੰਨਾ ਵੱਡਾ ਮੁਲਕ ਜਾਂਦੇ ਜਾਂਦੇ ਅੰਗਰੇਜ਼ ਇਹਨਾਂ ਦੇ ਹਵਾਲੇ ਕਰ ਗਏ ਕਿ ਵੀ ਇੱਕ ਰੁਤਬਾ ਹੋਏ। ਉਹਨੂੰ ਹਿਸਟਰੀ ਦਾ ਵੀ ਸ਼ੌਕ ਸੀ, ਉਹਨੇ ਕਿਤਾਬਾਂ ਵੀ ਲਿਖੀਆਂ ਔਰ ਦੁਨੀਆ ਦੀ ਪੋਲੀਟਿਕਸ ਨੂੰ ਵੀ ਸਮਝਦਾ ਸੀ। ਔਰ ਉਹ ਸਮਝਦਾ ਸੀ ਕਿ ਵੀ ਇੰਡੀਆ ਦੇ ਕੋਲ ਇੱਕ ਇੰਟਰਨੈਸ਼ਨਲੀ ਵੀ ਪਲੇ ਕਰਨ ਲਈ ਵੱਡਾ ਰੋਲ ਹੈ, ਏਸ਼ੀਆ ਦੇ ਵਿੱਚ ਵੀ ਹੈ। ਔਰ ਇਹ ਜਿਹੜਾ ਉਸ ਨੇ ਸਾਰੀ ਉਸ ਵੇਲੇ ਦੋ ਹੋਰ ਪਰਸਨੈਲਿਟੀਜ਼ ਜਿਹੜੀਆਂ 50ਵਿਆਂ 'ਚ ਉੱਭਰੀਆਂ ਮਿਡਲ ਈਸਟ ਦੇ ਵਿੱਚ, ਨਾਸਰ ਇਜਿਪਟ ਦੇ, ਔਰ ਇਸੇ ਤਰ੍ਹਾਂ ਯੂਗੋਸਲਾਵੀਆ ਮੁਲਕ ਦੇ ਵਿੱਚ ਮਾਰਸ਼ਲ ਟੀਟੋ। ਔਰ ਉਸ ਵੇਲੇ ਜਿਹੜੀ ਤ੍ਰਿਮੂਰਤੀ ਉਹਨੂੰ ਕਹਿੰਦੇ ਸੀ ਕਿ ਵੀ ਇਹ ਤਿੰਨ ਸ਼ਖਸੀਅਤਾਂ ਨਹਿਰੂ, ਨਾਸਰ ਔਰ ਟੀਟੋ, ਇਹਨਾਂ ਦੇ ਇੱਕ ਜਿਹੜੀ ਨਾਨ ਅਲਾਈਨ ਮੂਵਮੈਂਟ ਵੀ ਹੋਈ, ਇਸ ਦੇ ਵੀ ਇਹ ਧੁਰੇ ਬਣੇ। ਔਰ ਭਾਰਤ ਨੇ ਇਹ ਆਪਣਾ ਇਮੇਜ ਦਿੱਤਾ ਕਿ ਭਾਈ ਅਸੀਂ ਜਮਹੂਰੀਅਤ, ਉਦੋਂ ਭਾਰਤ ਦੀ ਆਬਾਦੀ ਅਜੇ 33 ਕਰੋੜ ਸੀ ਜਦੋਂ ਇਹਦੀ ਸ਼ੁਰੂਆਤ ਹੁੰਦੀ ਹੈ 15 ਅਗਸਤ 1947 ਤੋਂ ਬਾਅਦ। ਔਰ ਇੰਸਟੀਟਿਊਸ਼ਨਸ ਜਿਹੜੀਆਂ ਟੂਵਰਡਸ ਡੈਮੋਕ੍ਰੇਸੀ ਜਾਂ ਟੂਵਰਡਸ ਡਿਵੈਲਪਮੈਂਟ ਲੀਡ ਕਰ ਸਕਦੀਆਂ ਸੀ, ਉਹ ਤਾਂ ਅੰਗਰੇਜ਼ਾਂ ਨੇ ਬਿਲਡ ਕੀਤੀਆਂ ਸੀ। ਰਾਜਧਾਨੀ ਵੀ ਬਣੀ ਬਣਾਈ ਉਹਨਾਂ ਨੂੰ ਮਿਲੀ, ਸਾਰਾ ਸਿਸਟਮ ਰੇਲਵੇ ਦਾ ਹੋਏ, ਐਜੂਕੇਸ਼ਨ ਦਾ ਸਿਸਟਮ, ਅਦਾਲਤੀ ਸਿਸਟਮ ਔਰ ਪੂਰਾ ਨੈਟਵਰਕ ਐਡਮਿਨਿਸਟ੍ਰੇਸ਼ਨ ਜਿਸ ਅੰਦਾਜ਼ 'ਚ ਉਹਨਾਂ ਨੇ ਚਲਾਇਆ। ਲੇਕਿਨ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਨਹਿਰੂ ਨੇ ਆਪਣੇ ਇਮੇਜ ਨੂੰ, ਹਾਲਾਂ ਚੀਨ ਦੇ ਨਾਲ ਜਦੋਂ ਟੱਕਰ ਲੈਣ ਦੇ ਲੁੱਕ ਈਸਟ ਪਾਲਿਸੀ ਜਿਹਨੂੰ ਅੱਜ ਮੋਦੀ ਐਂਡ ਕੰਪਨੀ ਕਹਿੰਦੇ ਨੇ, ਲੇਕਿਨ ਨਹਿਰੂ ਨੇ ਜਿਹੜਾ ਇਸ ਦੀ ਸ਼ੁਰੂਆਤ ਜਦੋਂ ਨੇਫਾ ਦੇ ਵਿੱਚ ਆਪਣੀ ਫੌਜ ਨੂੰ ਚੀਨ ਦੀ ਚੌਂਕੀਆਂ ਚੁੱਕਣ ਦੇ ਲਈ ਕਿਹਾ, ਤੇ ਉਸ ਦਾ ਨਤੀਜਾ ਜਿਹੜੀ ਹੈ 62 ਦੀ ਝੜਪ ਹੁੰਦੀ ਹੈ ਚੀਨ ਦੇ ਨਾਲ, ਔਰ ਨਹਿਰੂ ਨੂੰ ਨਮੋਸ਼ੀ ਦਾ ਮੂੰਹ ਦੇਖਣਾ ਪੈਂਦਾ ਹੈ, ਵਰਸਟ ਡਿਫੀਟ, ਔਰ ਉਹ ਫਿਰ ਅਗਲੇ 2 ਸਾਲ ਦੇ ਵਿੱਚ ਮਰ ਜਾਂਦਾ। ਇਹਦੇ 'ਚ ਵੀ ਕੋਈ ਸ਼ੱਕ ਨਹੀਂ ਹੈ ਕਿ ਨਹਿਰੂ ਨੇ ਜਦੋਂ ਕਸ਼ਮੀਰ ਦਾ ਮੁੱਦਾ ਸਿਕਿਉਰਿਟੀ ਕੌਂਸਲ ਦੇ ਵਿੱਚ ਲਿਆਂਦਾ, ਤੇ ਇਹ ਸੀ ਕਿ ਭਾਈ ਯੂਨਾਈਟਿਡ ਨੇਸ਼ਨਸ ਉਸ ਦਾ ਜਿਹੜਾ ਚਾਰਟਰ ਆਫ ਹਿਊਮਨ ਰਾਈਟਸ ਇੰਡੀਆ ਨੇ 45 'ਚ ਬੇਸ਼ੱਕ 10 ਦਸੰਬਰ 48 ਨੂੰ ਲਾਗੂ ਹੁੰਦਾ ਹੈ, ਪਰ 1945 ਦੇ ਵਿੱਚ ਇਸ ਨੂੰ ਦੇ ਉੱਤੇ ਸਾਈਨ ਕੀਤਾ। ਹਾਲਾਂ ਉਹਦੀ ਜਿਹਨੂੰ ਕੋਵੈਨੈਂਟ ਔਨ ਸਿਵਲ ਲਿਬਰਟੀਜ਼ ਹੈ, ਉਹਨੂੰ ਤਾਂ ਜਾ ਕੇ ਉਹ 15 ਸਾਲ ਬਾਅਦ ਇੰਡੀਆ ਰੈਟੀਫਾਈ ਕਰਦਾ। ਅਸੀਂ ਉਸ ਦਾ ਵੀ ਜ਼ਿਕਰ ਕਰਾਂਗੇ ਕਿ ਕਿਵੇਂ ਜਿਹੜਾ ਭਾਰਤ ਨੇ ਇਸ ਸਾਰੇ ਪੀਰੀਅਡ 'ਚ, ਔਰ ਇਸੇ ਤਰ੍ਹਾਂ ਕਨਵੈਨਸ਼ਨ ਅਗੇਂਸਟ ਟਾਰਚਰ ਸੀ ਜਿਹੜੀ, ਉਹਨੂੰ ਕਿੰਨੀ ਦੇਰ ਸਾਈਨ ਤਾਂ ਕਰ ਦਿੱਤੇ, ਰੈਟੀਫਾਈ ਜਾ ਕੇ 90s ਦੇ ਵਿੱਚ ਆਈ ਕੇ ਗੁਜਰਾਲ ਪ੍ਰਾਈਮ ਮਿਨਿਸਟਰ ਸੀ ਉਦੋਂ ਕੀਤਾ। ਲੇਕਿਨ ਇਹਦੇ 'ਚ ਕੋਈ ਸ਼ੱਕ ਨਹੀਂ ਕਿ ਇੰਡੀਆ ਨੂੰ ਵੈਸੇ ਵੀ ਵੈਸਟਰਨ ਵਰਲਡ ਦੇ ਵਿੱਚ ਇੰਡੀਆ ਦਾ ਇਮੇਜ ਇੱਕ ਮਿਸਟਿਕ ਸਪਿਰਿਚੁਅਲਿਟੀ ਔਰ ਗਾਂਧੀ ਦੇ ਇਮੇਜ ਨੂੰ ਵੀ ਬਹੁਤ ਵੱਡਾ ਉਭਾਰਿਆ ਗਿਆ, ਲਾਰਜਰ ਦੈਨ ਲਾਈਫ, ਔਰ ਉਹਨੂੰ ਐਪੋਸਟਲ ਆਫ ਪੀਸ ਉਦੋਂ ਅੰਗਰੇਜ਼ਾਂ ਨੂੰ ਵੀ ਸੂਟ ਕਰਦਾ ਸੀ 47 ਤੋਂ ਪਹਿਲਾਂ। ਕਿਉਂਕਿ ਜੇ ਤੁਸੀਂ ਜਿਹੜੇ ਜੈਨੂਅਨ ਲੋਕ ਨੇ, ਜਿਹੜੇ ਆਪਣੀ ਅਣਖ ਦੇ ਲਈ ਕੁਝ ਵੀ ਕਰਨ ਲਈ ਤਿਆਰ ਨੇ, ਉਹਨਾਂ ਨੂੰ ਪੁੱਟ ਡਾਊਨ ਕਰਨਾ ਤਾਂ ਤੁਹਾਨੂੰ ਕਿਸੇ ਦੂਸਰੇ ਨੂੰ ਉਭਾਰਨਾ ਪੈਂਦਾ। ਸੋ ਅੰਗਰੇਜ਼ ਵੀ ਘਬਰਾਉਂਦੇ ਸੀ, ਜਿਹੜੇ ਲੋਕ ਅਸਲ 'ਚ ਬੇਸ਼ੱਕ ਉਹ ਗਦਰ ਮੂਵਮੈਂਟ ਆਈ ਜਾਂ ਲੇਟਰ ਔਨ ਭਗਤ ਸਿੰਘ ਜਾਂ ਊਧਮ ਸਿੰਘ ਔਰ ਕਰਤਾਰ ਸਿੰਘ ਸਰਾਭਾ ਤਾਂ ਗਦਰ ਮੂਵਮੈਂਟ ਨਾਲ ਸੰਬੰਧਿਤ ਸੀ। ਬਾਅਦ ਦੇ ਵਿੱਚ ਜਿਹੜੀ ਹੈ ਆਜ਼ਾਦ ਹਿੰਦ ਫੌਜ ਜਾਂ ਮਿਲੀਟੈਂਸੀ ਜਾਂ ਨੇਵਲ ਜਿਹੜੀ ਮਿਊਟਨੀ 1946 ਦੇ ਵਿੱਚ ਹੁੰਦੀ ਹੈ ਬੰਬੇ ਦੇ ਵਿੱਚ। ਸੋ ਅੰਗਰੇਜ਼ਾਂ ਨੇ ਵੀ ਗਾਂਧੀ ਨੂੰ ਬਹੁਤ ਉਭਾਰਿਆ, ਕਿਉਂਕਿ ਉਹਨਾਂ ਨੂੰ ਪਤਾ ਸੀ ਵੀ ਇਹਨੂੰ ਮੈਨੇਜ ਕਰਨਾ ਜਿਹੜਾ
ਉਹ ਸੌਖਾ ਹੈ। ਔਰ ਜੇ ਉਹ ਮੁਲਕ ਛੱਡਣ ਤੇ ਇੱਕ ਤਾਂ ਵੈਸੇ ਵੀ ਕਰਜ਼ਾਈ ਹੋ ਗਏ ਸੀ, ਮਜਬੂਰ ਵੀ ਹੋਏ, ਤਾਂ ਉਹਦਾ ਇੱਕ ਵੱਡਾ ਕਾਰਨ ਸੀ ਕਿ ਉਹਨਾਂ ਨੇ ਦੇਖ ਲਿਆ ਕਿ ਜਿਸ ਲਾਇਲ ਫੌਜ ਦੇ ਸਿਰ ਤੇ, ਨੇਵੀ ਦੇ ਸਿਰ ਤੇ, ਜਿਨ੍ਹਾਂ ਨੂੰ ਉਹਨਾਂ ਨੇ ਦੁਨੀਆ ਭਰ 'ਚ ਵਰਤਿਆ, ਉਹ ਉੱਥੇ ਸੁਰੱਖਿਅਤ ਸਨ, ਉਹ ਉਹਨਾਂ ਨਾਲ ਲਾਇਲ ਨਹੀਂ ਰਹੇ। ਔਰ ਇਹ ਗੱਲ ਜਦੋਂ ਪਹਿਲੀ ਵਾਰ ਪ੍ਰਾਈਮ ਮਿਨਿਸਟਰ ਐਟਲੀ ਜਿਹੜਾ ਹੈ ਉਹ ਆਪਣੀ ਟਰਮ ਤੋਂ ਬਾਅਦ ਇੰਡੀਆ ਗਿਆ, ਔਰ ਇੱਕ ਕਨਵਰਸੇਸ਼ਨ 'ਚ BBC ਨੇ ਕੋਟ ਕੀਤਾ, ਉਹਨੇ ਕਿਹਾ, ਉਹਨੂੰ ਪੁੱਛਿਆ ਕਿ ਜੀ ਤੁਹਾਨੂੰ ਗਾਂਧੀ ਦੀ ਮੂਵਮੈਂਟ ਨੇ ਇਹ ਜਿਹੜੀ ਹੈ ਐਕਸਪੀਡਾਈਟ ਕੀਤਾ ਫਰੀडम ਨੂੰ, ਕਿ ਉਹਨੇ ਕਿਹਾ ਜੀ ਨਹੀਂ, ਇਹ ਆਰਮਡ, ਔਰ ਅਸੀਂ ਜਿਹੜਾ ਉਹ ਇਤਬਾਰ ਨਹੀਂ ਸੀ ਰਿਹਾ ਫੌਜ ਤੇ, ਨੇਵਲ ਮਿਊਟਨੀ ਦਾ ਜ਼ਿਕਰ ਕੀਤਾ ਔਰ ਦੂਸਰੇ ਦਾ ਕੀਤਾ। ਸੋ ਇਹ ਬੈਕਗਰਾਉਂਡ ਇਸ ਲਈ ਵੀ ਜ਼ਰੂਰੀ ਹੈ ਕਿ ਅੱਜ ਦੇ ਕੰਟੈਕਸਟ ਵੀ ਜਦੋਂ ਅਸੀਂ ਫਾਰਮਰ ਐਜੀਟੇਸ਼ਨ ਜਾਂ ਸਿੱਖ ਸਟਰਗਲ ਦੇ ਹਵਾਲੇ ਨਾਲ ਦੇਖਦੇ ਹਾਂ, ਉਸ ਪੀਰੀਅਡ 'ਚ ਵੀ 80s 'ਚ ਵੀ ਅਸੀਂ ਦੇਖਿਆ ਕਿ ਕਿਵੇਂ ਲੌਂਗੋਵਾਲ ਔਰ ਦੂਜੇ ਨੂੰ ਮੀਡੀਆ ਨੇ ਦੂਜਿਆਂ ਨੂੰ ਉਭਾਰਿਆ, ਸੰਤ ਪਿੰਡਾਂ ਵਾਲਿਆਂ ਨੂੰ ਇੱਕ ਮਿਲੀਟੈਂਟ, ਇੱਕ ਬੜਾ ਜੰਗਜੂ ਔਰ ਹੌਰੀਫਾਈਡ ਉਹਨਾਂ ਦਾ ਇਮੇਜ ਪ੍ਰੋਜੈਕਟ ਕੀਤਾ। ਉਹੀ ਗੱਲ ਅੱਜ ਜਿਹੜੇ ਈਵਨ ਪੀਸਫੁਲੀ ਪੰਜਾਬ ਦੇ ਰਾਈਟਸ ਦੀ ਗੱਲ ਵੀ ਕਰਦੇ ਨੇ ਨੌਜਵਾਨੀ, ਉਹਨਾਂ ਨੂੰ 26 ਜਨਵਰੀ ਦੇ ਘਟਨਾਕ੍ਰਮ ਨਾਲ ਜੋੜ ਕੇ ਕਿਵੇਂ ਜਿਹੜਾ ਇੱਕ ਡਰੈਡਡ ਟੈਰਰਿਸਟ ਦੇ ਤੌਰ ਤੇ ਪ੍ਰੋਜੈਕਟ ਕੀਤਾ ਜਾਂਦਾ, ਹਾਲਾਂਕਿ ਈਵਨ ਉਹਨਾਂ ਨੇ ਉਹਨਾਂ ਦੇ ਕਾਨੂੰਨ ਦੇ ਵੀ ਕੋਈ ਜਿਹੜੀ ਹੈ ਉਹ ਵਾਇਲੇਸ਼ਨ ਨਹੀਂ ਕੀਤੀ। ਹੁਣ ਇਸ ਕੰਟੈਕਸਟ 'ਚ ਸਟੇਟ ਦੂਸਰਿਆਂ ਨੂੰ ਮੈਲਾਈਨ ਕਰਨ ਤੇ, ਔਰ ਖਾਸ ਤੌਰ ਤੇ ਇੰਦਰਾ ਗਾਂਧੀ ਦੇ ਦੌਰ 'ਚ ਵੀ ਇਵੇਂ ਹੋਇਆ 80s ਸਿੱਖਾਂ ਦੇ ਖਿਲਾਫ ਖਾਸ ਤੌਰ ਤੇ। ਫਿਰ ਰਾਜੀਵ ਗਾਂਧੀ ਨੇ ਜੋ ਕੁਛ ਨਵੰਬਰ 84 'ਚ ਕੀਤਾ ਜਾਂ ਤਾਮਿਲਾਂ ਨਾਲ ਕੀਤਾ ਉਸ ਪੀਰੀਅਡ 'ਚ ਵੀ। ਪਰ ਇੰਡੀਆ ਦਾ ਇਮੇਜ ਜਿਹੜਾ ਨਹਿਰੂ ਈਰਾ ਦੇ ਵਿੱਚ ਇੱਕ ਬਿਲਟ ਹੋਇਆ ਸੀ, ਉਹ ਸਲੋਲੀ ਥੱਲੇ ਤਾਂ ਜਾਂਦਾ ਰਿਹਾ, ਪਰ ਇਹ ਰਿਹਾ ਕਿ ਜੀ ਦੇਖੋ ਇੰਨਾ ਵੱਡਾ ਵੋਟਿੰਗ ਸਿਸਟਮ, ਇੰਨਾ ਵੱਡਾ ਇਹ ਤੇ ਉਹ। ਲੇਕਿਨ 2014 ਤੋਂ ਬਾਅਦ ਜਦੋਂ ਕਿ ਮੋਦੀ ਪਹਿਲੀ ਵਾਰ ਉਹ ਹਿੰਦੂਤਵਾਦ ਨੂੰ ਰਿਪਰੈਜ਼ੈਂਟ ਕਰਨ ਵਾਲੀ ਪਾਰਟੀ BJP ਪਾਵਰ 'ਚ ਆਉਂਦੀ ਹੈ, ਔਰ ਫਿਰ 2019 'ਚ ਉਹ ਦੂਸਰੀ ਵਾਰ ਆਉਂਦਾ ਹੈ। ਔਰ ਇਸ ਗੱਲ ਦਾ ਧਿਆਨ ਰਹੇ ਵੀ ਉਦੋਂ ਵੀ ਇਹ ਨਹੀਂ ਹੈ ਵੀ ਇਹਨਾਂ ਨੂੰ ਪਤਾ ਨਹੀਂ ਸੀ ਜਾਂ ਪਤਾ ਨਹੀਂ ਹੁੰਦਾ ਵੀ ਕੀ ਹੋ ਰਿਹਾ। 2002 'ਚ ਮੋਦੀ ਨੇ ਗੁਜਰਾਤ 'ਚ ਹਜ਼ਾਰਾਂ ਮੁਸਲਮਾਨਾਂ ਦਾ ਕਤਲੇਆਮ ਕੀਤਾ। 2014 ਤੱਕ ਆਲਮੋਸਟ 12 ਸਾਲ ਮੋਦੀ ਦੇ ਉੱਤੇ ਬੈਨ ਰਿਹਾ। ਯੂਨਾਈਟਿਡ ਸਟੇਟਸ ਕਮਿਸ਼ਨ ਔਨ ਇੰਟਰਨੈਸ਼ਨਲ ਰਿਲੀਜੀਅਸ ਫਰੀडम ਨੇ ਰਿਪੋਰਟ ਕੀਤਾ ਕਿ ਇਹ ਮੁਨੱਵਸ ਹੈ, ਇਹ ਸਾਰੇ ਦੇ ਵਿੱਚ ਜ਼ਿੰਮੇਵਾਰ ਹੈ, ਔਰ ਉਹਨੂੰ ਅਮਰੀਕਾ ਦਾ ਜਿਹੜਾ ਵੀਜ਼ਾ ਨਹੀਂ ਦਿੱਤਾ ਗਿਆ, ਕੈਨੇਡਾ ਵੀ ਨਹੀਂ ਆਉਣ ਦਿੱਤਾ ਗਿਆ। ਪਰ ਉਹ ਪ੍ਰਾਈਮ ਮਿਨਿਸਟਰ ਬਣ ਗਿਆ। ਅਮਰੀਕਨ ਵੀ ਵਪਾਰੀ ਨੇ, ਇਹਨਾਂ ਨੇ ਦੇਖਿਆ ਵੀ ਹੁਣ ਸਬੰਧ ਨਾਰਮਲ ਕਰ ਲਓ। ਉਸ ਤੋਂ ਪਹਿਲਾਂ ਹੀ ਚੋਣਾਂ ਦੇ ਦੌਰਾਨ ਹੀ ਅਮਰੀਕਨ ਐਂਬੈਸਡਰ ਜਾ ਕੇ ਉੱਥੇ ਗੁਜਰਾਤ ਦੇ ਵਿੱਚ ਮਿਲਿਆ ਸੀ। ਲੇਕਿਨ ਇਹ ਵੀ ਇੱਕ ਨੀਤੀ ਦਾ ਹਿੱਸਾ ਹੁੰਦਾ ਹੈ ਵੀ ਜੇ ਅਸੀਂ ਇਨਵੋਲਵ ਕਰ ਲਈਏ ਤਾਂ ਸ਼ਾਇਦ ਜਿਹੜਾ ਹੈ ਉਹ ਵਰਸਟ ਪਾਰਟ ਜਿਹੜਾ ਇਹਨਾਂ ਨੂੰ ਵੀ ਪਤਾ ਹੈ ਵੀ ਇਹ ਹਿੰਦੂਤਵਾ ਆਈਡੀਓਲੋਜੀ ਕੀ ਹੈ, ਕਿਵੇਂ ਇਹ ਨਾਜ਼ੀ ਆਈਡੀਓਲੋਜੀ ਦੀ ਤਰਜ਼ ਤੇ ਹੈ। ਗੋਲਵਲਕਰ ਤੋਂ ਲੈ ਕੇ ਅੱਜ ਤੱਕ ਇਹਨਾਂ ਦਾ ਕੀ ਲਾਈਨ ਹੈ, ਇਹਨਾਂ ਨੇ ਕੀ ਕੀਤਾ। RSS 3 ਵਾਰ ਭਾਰਤ ਦੇ ਵਿੱਚ ਜਿਹੜੀ ਹੈ ਪਾਬੰਦੀਸ਼ੁਦਾ ਜਮਾਤ ਰਹੀ ਹੈ, ਲੇਕਿਨ ਫਿਰ ਵੀ ਇਸ ਪੀਰੀਅਡ ਦੇ ਵਿੱਚ ਕਿਉਂਕਿ ਚਾਈਨਾ ਦਾ ਉਭਾਰ ਹੋ ਚੁੱਕਾ ਸੀ, ਅਮਰੀਕਾ ਜਿਹੜਾ ਹੈ ਉਹਦੇ ਅਗੇਂਸਟ ਜਿਹੜਾ ਹੈ ਆਪਣਾ ਇੱਕ ਸਟ੍ਰੈਟੇਜਿਕ ਪਾਰਟਨਰ ਦੇ ਤੌਰ ਤੇ ਵੀ ਉਭਾਰ ਰਿਹਾ ਸੀ। ਔਰ ਇਹ ਜਿਹੜੀ ਜੂਨੀਅਰ ਬੁਸ਼ ਦੇ ਵੇਲੇ 9/11 ਤੋਂ ਬਾਅਦ ਇੰਡੀਆ ਨੂੰ ਪਲੈਕੇਟ ਕਰਨ ਦੀ ਲਾਈਨ ਔਰ ਹਿਊਮਨ ਰਾਈਟਸ ਔਰ ਉਹਨਾਂ ਦੀ ਫਾਸ਼ਿਸਟ ਆਈਡੀਓਲੋਜੀ ਨੂੰ ਇਗਨੋਰ ਕਰਨ ਦੀ ਸ਼ੁਰੂ ਹੋ ਗਈ ਸੀ ਮਨਮੋਹਨ ਸਿੰਘ ਪੀਰੀਅਡ 'ਚ ਹੀ। ਇਸ ਲਈ ਇੰਡੋ-US ਨਿਊਕਲੀਅਰ ਡੀਲ ਵੀ ਹੋਈ, ਔਰ ਉਸ ਤੋਂ ਬਾਅਦ ਜੂਨੀਅਰ ਬੁਸ਼ ਦੇ ਤੋਂ ਬਾਅਦ ਓਬਾਮਾ ਐਡਮਿਨਿਸਟ੍ਰੇਸ਼ਨ ਨੇ ਵੀ ਦੋਨੋਂ ਟਰਮਸ ਦੇ ਵਿੱਚ ਇਹਨੂੰ ਜਾਰੀ ਰੱਖਿਆ। ਟਰੰਪ ਦੇ ਵੇਲੇ ਇਹ ਫਿਰ ਕਲਾਈਮੈਕਸ ਤੇ ਪਹੁੰਚ ਗਿਆ, 4 ਸਾਲ ਦਾ ਪੀਰੀਅਡ। ਉਸ ਪੀਰੀਅਡ 'ਚ ਉਹਨਾਂ ਨੇ ਫਿਰ ਕੀ ਨਹੀਂ ਕੀਤਾ ਇਹ ਸਾਡੇ ਸਾਹਮਣੇ ਹੈ ਕਿ ਭਾਈ ਟਰੰਪ ਨੂੰ ਉੱਥੇ ਸੱਦ ਕੇ ਉਹਦੀ ਪ੍ਰੈਜ਼ੈਂਸ ਦਿੱਲੀ 'ਚ ਜਿਹੜਾ ਹੈ ਉਹ ਮੁਸਲਮਾਨਾਂ ਦੇ ਖਿਲਾਫ ਵਾਇਲੈਂਸ ਕੀਤੀ ਗਈ। ਹੁਣ ਜਿਹੜੀ ਗੱਲ ਕਰਕੇ ਅਸੀਂ ਇਸ ਟੌਪਿਕ ਨੂੰ ਡਿਸਕਸ ਕਰ ਰਹੇ ਹਾਂ, ਅਮਰੀਕਾ ਦੇ 2 ਵੱਡੇ ਥਿੰਕ ਟੈਂਕ ਨੇ ਜਿਹੜੇ ਗਵਰਨਮੈਂਟ ਫੰਡਡ ਨੇ, ਲੇਕਿਨ ਇਹਨਾਂ ਨੂੰ ਪੋਲੀਟੀਕਲ ਪਾਰਟੀਜ਼ ਨਾਲ ਵੀ ਜੋੜ ਕੇ ਦੇਖਿਆ ਜਾਂਦਾ ਹੈ। ਇੱਕ ਫਰੀडम ਹਾਊਸ ਹੈ ਜਿਹੜਾ ਡੈਮੋਕ੍ਰੈਟਸ ਦਾ ਵੱਡਾ ਥਿੰਕ ਟੈਂਕ ਹੈ, ਔਰ ਇੱਕ ਜਿਹੜਾ ਕਾਰਨੈਗੀ ਐਂਡੋਮੈਂਟ ਹੈ ਜਿਹਨੂੰ ਰਿਪਬਲਿਕਨ ਪਾਰਟੀ ਦੇ ਐਜ਼ ਏ ਟ੍ਰੇਨਿੰਗ ਔਰ ਉਹਨਾਂ ਦਾ ਜੋੜਿਆ ਜਾਂਦਾ। ਹੁਣ ਅੱਜ ਫਰੀडम ਹਾਊਸ ਨੇ, ਔਰ ਇਹ ਸਾਰੇ ਇੰਟਰਨੈਸ਼ਨਲ ਮੀਡੀਆ 'ਚ ਵੀ ਚਰਚਾ ਹੈ, ਇੰਡੀਅਨ ਮੀਡੀਆ ਨੇ ਉਹਨੂੰ ਭਾਵੇਂ ਡਾਊਨ ਪਲੇ ਕੀਤਾ ਹੈ ਪਰ ਖਬਰ ਤਾਂ ਹੈ ਲੱਗੀ ਹੋਈ ਹੈ ਕਿ 2021 ਦੀ ਜਿਹੜੀ ਰਿਪੋਰਟ ਫਰੀडम ਹਾਊਸ ਨੇ ਦਿੱਤੀ ਹੈ, ਔਰ ਇਹਦਾ ਅੱਜ ਹੈਡਲਾਈਨ ਹੀ ਮੇਨਲੀ ਇਹ ਹੈ ਕਿ ਇੰਡੀਆ ਲੂਜ਼ਿਜ਼ ਇਟਸ ਸਟੇਟਸ ਐਜ਼ ਫਰੀ ਇਨ ਫਰੀडम ਹਾਊਸ 2021 ਰਿਪੋਰਟ, ਕਿ ਬਈ ਹੁਣ ਇੰਡੀਆ ਨੂੰ ਫਰੀडम ਹਾਊਸ ਨੇ ਆਪਣੀ ਇਸ ਰਿਪੋਰਟ ਦੇ ਵਿੱਚ
ਫਰੀ ਕੰਟਰੀਜ਼ ਦੇ ਲਿਸਟ 'ਚੋਂ ਕੱਢ ਦਿੱਤਾ ਹੈ ਔਰ ਉਸ ਨੂੰ ਉਹਨਾਂ ਨੇ ਪਾਰਟਲੀ ਫਰੀ ਕਿ ਅੰਸ਼ਕ ਤੌਰ ਤੇ ਪਾਰਟਲੀ ਬਾਕੀ ਫਰੀ ਦੇਸ਼ ਨਹੀਂ ਹੈ ਉਸ ਕੈਟਾਗਰੀ ਦੇ ਵਿੱਚ ਰੱਖਿਆ ਔਰ ਇਸ 'ਚ ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜੀਆਂ ਨੇ ਪੋਲੀਟੀਕਲ ਰਾਈਟਸ ਐਂਡ ਸਿਵਲ ਲਿਬਰਟੀਜ਼ ਇਨ ਦਾ ਕੰਟਰੀ have deteriorated since Narendra Modi became Prime Minister in 2014 with increased pressure on human rights organizations, rising intimidation of academics and journalists, and a spate of bigoted attacks, including lynchings aimed at Muslims, the report said. The decline only accelerated after Modi's re-election in 2019. ਕਿ 2014 ਤੋਂ ਹੀ ਜਦੋਂ ਤੋਂ ਮੋਦੀ ਬਣਿਆ ਉੱਥੇ ਇਨਸਾਨੀ ਹਕੂਕਾਂ ਦੀਆਂ ਤਨਜ਼ੀਮਾਂ ਨੂੰ ਤੰਗ ਕੀਤਾ ਜਾ ਰਿਹਾ ਸੀ ਐਕੈਡੈਮਿਕਸ ਜਿਹੜੇ ਸਕਾਲਰ ਔਰ ਦੂਸਰੇ ਨੇ ਜਰਨਲਿਸਟ ਜਿਹੜੇ ਪੱਤਰਕਾਰ ਉਹਨਾਂ ਨੂੰ ਔਰ ਮੁਸਲਮਾਨਾਂ ਦੇ ਖਿਲਾਫ ਨਫ਼ਰਤ ਭਰੇ ਹਮਲੇ ਲਿੰਚਿੰਗ ਚੱਲ ਰਹੀਆਂ ਸੀ ਔਰ 2019 ਚ ਮੋਦੀ ਦੇ ਬਣਨ ਤੋਂ ਬਾਅਦ ਇਹ ਸਭ ਦਾ ਵਰਤਾਰਾ ਹੋਰ ਵੀ ਤੇਜ਼ ਹੋ ਗਿਆ ਔਰ ਉਹਨਾਂ ਨੇ ਕਿਹਾ ਵੀ ਇੰਡੀਆ ਹੁਣ ਅਪਰ ਰੈਂਕਸ ਆਫ ਫਰੀ ਨੇਸ਼ਨਸ ਨਹੀਂ ਹੈ ਇੱਕ ਆਜ਼ਾਦ ਮੁਲਕਾਂ 'ਚੋਂ ਅਸੀਂ ਕੱਢ ਕੇ ਔਰ ਕਿਉਂਕਿ ਇਹ ਜੋ ਇਹ ਕਰ ਰਿਹਾ ਇੰਡੀਆ ਦਿਸ ਹੈਜ਼ ਏ ਡੈਮੇਜਿੰਗ ਇੰਪੈਕਟ ਔਨ ਇੰਟਰਨੈਸ਼ਨਲ ਡੈਮੋਕ੍ਰੈਟਿਕ ਸਟੈਂਡਰਡਸ ਕਿ ਵੀ ਇਹ ਡੈਮੋਕ੍ਰੇਸੀ ਦੇ ਨਾਂ ਥੱਲੇ ਜੋ ਕਰ ਰਹੇ ਨੇ ਇਹ ਡੈਮੋਕ੍ਰੇਸੀ ਦਾ ਨਾਂ ਬਦਨਾਮ ਹੋ ਰਿਹਾ ਔਰ ਇਹ ਜਿਹੜਾ ਉਹਨਾਂ ਨੇ ਇਹ ਸਾਰੇ 20 ਸਾਲ ਦੇ ਵਿੱਚ ਵੀ ਇੰਡੀਅਨ ਸਟੇਟ ਹੈਜ਼ ਕੰਟੀਨਿਊਡ ਟੂ ਕ੍ਰੈਕ ਡਾਊਨ ਔਨ ਡਾਈਸੈਂਟ ਦਾ ਰਿਪੋਰਟ ਹਾਈਲਾਈਟਡ ਉਹਨਾਂ ਨੇ ਇਟ ਇਜ਼ ਆਲਸੋ ਨੋਟਿਡ ਦੈਟ ਕਰੋਨਾ ਵਾਇਰਸ ਇੰਡਿਊਸਡ lakhs of migrant workers stranded in big cities without work ਕਿ ਇਸ 'ਚ ਲੱਖਾਂ ਲੋਕ ਸੜਕਾਂ ਤੇ ਫਸੇ ਰਹੇ hundreds of thousands of them then began long journeys to home on foot sometime over distance of more than 1000 kilometers. Some died on the way due to illness while others died in road accidents. Some died of exhaustion after walking home in the scorching heat. ਹੁਣ ਮੋਦੀ ਉੱਥੇ ਜੋ ਮਰਜ਼ੀ ਝੂਠ ਪਸਾਰੀ ਜਾਏ ਜਿਹੜਾ ਉਹ ਉਸ ਨੂੰ ਵੇਚੀ ਜਾਏ ਕਿ ਜੀ ਕਰੋਨਾ ਨੂੰ ਇੰਨਾ ਵੈਲ ਹੈਂਡਲ ਕੀਤਾ ਹੁਣ ਅੱਜ ਕੱਲ੍ਹ ਵੈਕਸੀਨ ਸਭ ਨੂੰ ਮਿਲੇਗੀ 24/7 ਅਸੀਂ ਲੰਗਰ ਲਾਤਾ ਹੈ ਵੈਕਸੀਨ ਦਾ ਹੁਣ ਫਰੀडम ਹਾਊਸ ਕਹਿ ਰਿਹਾ ਵੀ ਲੱਖਾਂ ਲੋਕ ਸੜਕਾਂ ਤੇ ਆਏ ਹਜ਼ਾਰ ਕਿਲੋਮੀਟਰ ਤੁਰੇ ਪੈਦਲ ਕੋਈ ਥੱਕ ਕੇ ਮਰ ਗਿਆ ਰਾਜ ਕੋਈ ਪਿਆਸ ਨਾਲ ਮਰ ਗਿਆ ਕੋਈ ਭੁੱਖਾ ਮਰ ਗਿਆ ਔਰ ਇਸ 'ਚੋਂ ਜਿਹੜਾ ਫੇਸਡ ਵਿਦ ਫੀਅਰਸ ਕ੍ਰਿਟਿਸਿਜ਼ਮ ਓਵਰ ਦਾ ਮਾਈਗਰੈਂਟ ਕ੍ਰਾਈਸਿਸ ਕਿ ਵੀ ਉਹਨਾਂ ਨੇ ਜਦੋਂ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਨੂੰ ਪੁੱਛਿਆ ਗਿਆ ਰਾਈਟ ਟੂ ਇਨਫੋਰਮੇਸ਼ਨ ਦੇ ਥੱਲੇ ਕਿ ਕਿੰਨੇ ਲੋਕ ਇਸ ਪੀਰੀਅਡ 'ਚ ਮਰੇ ਨੇ ਤੇ ਉਹਨਾਂ ਨੇ ਕਿਹਾ ਜੀ ਕਿ ਸਾਨੂੰ ਦੇਰ ਵਾਜ਼ ਨੋ ਡੇਟਾ ਅਵੇਲੇਬਲ ਔਨ ਦਾ ਨੰਬਰ ਆਫ ਮਾਈਗਰੈਂਟ ਵਰਕਰਸ ਹੂ ਲੌਸਟ देयर ਲਾਈਵਸ ਕਿ ਵੀ ਇਸ ਹੱਦ ਤੱਕ ਇਨਸੈਂਸਿਟਿਵ ਹੈ ਗਵਰਨਮੈਂਟ ਟੂ ਦਾ ਹਿਊਮਨ ਲਾਈਫ ਫਿਰ ਉਹਨਾਂ ਨੇ ਕਿਹਾ ਕਿ the ruling Hindu nationalist movement also encouraged the scapegoating of Muslims who were disproportionately blamed for the spread of virus and faced attacks by vigilante mobs ਕਿ ਕਿਵੇਂ ਉਹ ਇਹਨਾਂ ਨੇ ਅੱਗੇ ਪੂਰਾ ਜਿਹੜਾ ਤਬਲੀਗੀ ਫੰਕਸ਼ਨ ਸੀ ਦਿੱਲੀ 'ਚ ਉਹਨੂੰ ਨਿਜ਼ਾਮੁਦੀਨ ਏਰੀਆ 'ਚ ਉਹਨੂੰ ਬਣਾ ਕੇ ਕਿਵੇਂ ਇਹਨਾਂ ਨੇ ਉਸ ਨੂੰ ਜਿਹੜਾ ਉਹ ਇਸਲਾਮਿਕ ਵਾਇਰਸ ਬਣਾ ਦਿੱਤਾ ਔਰ ਕਿਵੇਂ ਮੁਸਲਮਾਨਾਂ 'ਤੇ ਅਟੈਕ ਹੋਏ ਔਰ ਇਹਦੇ 'ਚ ਇੱਕ ਲਾਈਨ ਬੜੀ ਕਲੀਅਰ ਹੈ ਮੋਦੀ ਐਂਡ ਹਿਜ਼ ਪਾਰਟੀ ਆਰ ਟ੍ਰੈਜੀਕਲੀ ਡਰਾਈਵਿੰਗ ਇੰਡੀਆ ਇਟਸੈਲਫ ਟੂਵਰਡਸ ਅਥੋਰੀਟੇਰੀਅਨਿਜ਼ਮ ਕਿ ਮੋਦੀ ਔਰ ਉਸ ਦੀ ਪਾਰਟੀ ਇਹ ਤਾਨਾਸ਼ਾਹੀ ਵੱਲ ਸਿੱਧੇ ਤੌਰ ਤੇ ਜਾ ਰਹੇ ਨੇ ਔਰ ਤਬਲੀਗੀ ਜਮਾਤ ਦਾ ਕਾਫੀ ਵੇਰਵੇ ਨਾਲ ਜ਼ਿਕਰ ਹੈ ਫਿਰ ਉਹਨਾਂ ਨੇ ਕਿਹਾ ਕਿ ਭਾਈ ਇਹਨਾਂ ਦੇ ਨਾਲ ਕਿਵੇਂ ਜਿਹੜਾ ਮੀਡੀਆ ਨੂੰ ਔਰ ਦੂਸਰੇ ਨੂੰ ਟਾਰਗੇਟ ਕੀਤਾ ਹੋਇਆ ਲਾਜ਼ ਅਗੇਂਸਟ ਜਿਹੜਾ ਰਿਲੀਜੀਅਸ ਕਨਵਰਸ਼ਨਸ ਉਹਨਾਂ ਨੇ ਕਿਹਾ ਕਿ ਵੀ ਕਿਵੇਂ ਅੰਡਰ ਮੋਦੀ ਇੰਡੀਆ appears to have abandoned its potential to serve as global democratic leader, elevating Hindu nationalist interests at the expense of founding values of inclusion and equal rights for all. ਕਿ ਵੀ ਇੰਡੀਆ ਥੱਲੇ ਡਿੱਗ ਪਿਆ ਇਹਨੇ ਗਲੋਬਲੀ ਦਾ ਕੀ ਰੋਲ ਪਲੇ ਕਰਨਾ ਜਿਹੜਾ ਸਿਸਟਮ ਦੇ ਵਿੱਚ ਵੀ ਸਭ ਨੂੰ ਨਾਲ ਲੈਣ ਔਰ ਇਕੁਅਲ ਰਾਈਟਸ ਦੀ ਗੱਲ ਹੈ ਉਹਨੂੰ ਫਲਾਊਟ ਕਰ ਰਿਹਾ ਫਿਰ ਉਹਨਾਂ ਨੇ ਮੱਧ ਪ੍ਰਦੇਸ਼ ਉੱਤਰ ਪ੍ਰਦੇਸ਼ ਦਾ ਜ਼ਿਕਰ ਕੀਤਾ ਕਿ ਉਹਨਾਂ ਨੇ ਮੌਜੂਦਾ ਲਾਅ ਬਣਾਏ ਨੇ ਔਰ ਐਂਟਾਈ ਕਨਵਰਸ਼ਨ ਲਾਜ਼ ਔਰ ਇਸੇ ਤਰ੍ਹਾਂ ਹਰਿਆਣਾ ਨੇ ਵੀ ਬਣਾਇਆ ਔਰ ਇਹਦੇ ਥੱਲੇ ਲੋਕਾਂ ਦੀਆਂ ਮੁੱਢਲੀਆਂ ਆਜ਼ਾਦੀਆਂ ਜਿਹੜੀਆਂ ਨੇ ਕੁਚਲੀਆਂ ਜਾ ਰਹੀਆਂ ਨੇ ਸੋ ਇਹ ਜਦੋਂ ਅਸੀਂ ਫਰੀडम ਹਾਊਸ ਦੀ ਰਿਪੋਰਟ ਦੇਖਦੇ ਹਾਂ ਤੇ ਇਸੇ ਕੰਟੈਕਸਟ ਦੇ ਵਿੱਚ ਦੋ ਹੋਰ ਮੇਜਰ ਖਬਰਾਂ ਇਹ ਦੱਸਦੀਆਂ ਕਿ ਭਾਰਤ ਦਾ ਭੱਦਾ ਚਿਹਰਾ ਉਹਦਾ ਅਗਲੀ ਫੇਸ ਕਿਵੇਂ ਐਕਸਪੋਜ਼ ਹੋਇਆ ਹੁਣ ਯੂਨਾਈਟਿਡ ਨੇਸ਼ਨਸ ਦੀ ਇੱਕ ਬਾਡੀ ਹੈ UN ਗਰੁੱਪ ਔਨ ਆਰਬਿਟਰੇਰੀ ਡਿਟੈਂਸ਼ਨ ਉਹਨਾਂ ਨੇ ਅੱਜ ਰਿਪੋਰਟ ਦਿੱਤੀ ਹੈ ਲਗਭਗ 3 ਸਾਲ ਪਹਿਲਾਂ
ਇੱਕ ਅਮਰੀਕਨ ਸਿਟੀਜ਼ਨ ਵਪਾਰੀ ਜਿਹੜਾ ਸੋਨੀਆ ਗਾਂਧੀ ਕਾਂਗਰਸ ਦੇ ਨੇੜੇ ਸੀ, ਉਹਨੂੰ ਬੰਡਲ ਕਰਕੇ ਦੁਬਈ UAE ਤੋਂ ਚੁੱਕ ਕੇ ਲਗਾਏ, ਉਹਨੂੰ ਉੱਥੇ ਡਿਟੈਂਸ਼ਨ 'ਚ ਇੰਡੀਆ 'ਚ ਹੁਣ ਤੱਕ ਰੱਖਿਆ, ਕੋਈ ਟਰਾਇਲ ਨਹੀਂ ਚਲਾਇਆ, ਝੂਠੇ ਜਿਹੜਾ ਉਹਨੂੰ ਫਸਾਇਆ ਕਿ ਜੀ ਉਹਨੇ ਜਿਹੜੀ ਹੈ ਰਿਸ਼ਵਤ ਦਿੱਤੀ, ਹੈਲੀਕਾਪਟਰ ਇੱਕ ਡੀਲ ਦੇ ਰਾਜੀਵ ਗਾਂਧੀ ਨੂੰ ਫਸਾਉਣ ਦੇ ਲਈ। ਉਹਦਾ ਨਾਮ ਮਾਈਕਲ ਕ੍ਰਿਸਚਨ ਹੈ, ਕ੍ਰਿਸਚਨ ਉਹਦਾ ਲਾਸਟ ਨੇਮ ਹੈ, ਇਹ ਨਹੀਂ ਕਿ ਵੀ ਈਸਾਈ ਕਰਕੇ ਉਹਨੂੰ ਕਹੇ। ਔਰ ਉਸ ਬਾਡੀ ਨੇ ਜਿਹੜੀ ਇਹਨਾਂ ਦੀ ਯੂਨਾਈਟਿਡ ਨੇਸ਼ਨਸ ਦਾ ਗਰੁੱਪ ਹੈ ਆਰਬਿਟਰੀ ਡਿਟੈਂਸ਼ਨ ਦਾ, ਉਹਦੇ 5 ਜੂਰਿਸਟ ਨੇ ਔਰ ਉਹ ਜਿਹੜੀ ਪ੍ਰੂਵ ਕਰਦੀ ਹੈ ਹਰ ਘਟਨਾ ਨੂੰ। ਅੱਜ ਉਹਨਾਂ ਨੇ ਯੂਨੈਨੀਮਸਲੀ ਇਸ ਦੇ ਉੱਤੇ ਰਿਪੋਰਟ ਦਿੱਤੀ ਹੈ, ਯੂਨਾਈਟਿਡ ਨੇਸ਼ਨ ਬਾਡੀ ਵਾਰਨਸ ਇੰਡੀਆ ਆਫ ਕਨਸੀਕੁਐਂਸਿਸ ਇਫ ਕ੍ਰਿਸਚਨ ਮਾਈਕਲ ਇਜ਼ ਨਾਟ ਰਿਲੀਜ਼ਡ ਇਮੀਡੀਏਟਲੀ। ਔਰ ਇਹ ਜਿਹੜਾ ਕ੍ਰਿਸਚਨ ਮਾਈਕਲ ਹੈ ਐਵੀਏਸ਼ਨ ਕੰਸਲਟੈਂਟ ਸੀ ਤੇ ਇਹ ਡਿਟੈਂਸ਼ਨ 'ਚ ਹੈ 2018 ਤੋਂ, ਔਰ ਨਾ ਹੀ ਉਹਨਾਂ ਨੇ ਕਿਹਾ ਵੀ ਉਹਨੂੰ ਰਿਲੀਜ਼ ਵੀ ਕਰੋ ਔਰ ਉਹਨੂੰ ਕੰਪਨਸੇਸ਼ਨ ਦਿਓ। ਔਰ ਦੂਸਰਾ ਇਹ ਪੂਰੀ ਲੰਬੀ ਚੌੜੀ ਸਟੋਰੀ ਹੈ ਕਿ ਕਿਵੇਂ ਉਹਨੂੰ ਜਿਹੜਾ ਯੂਨਾਈਟਿਡ ਨੇਸ਼ਨਸ ਵਰਕਿੰਗ ਗਰੁੱਪ ਨੇ ਇਸ ਦੇ ਉੱਤੇ ਕੰਮ ਕੀਤਾ ਹੈ, ਕਿਵੇਂ 5 ਜੂਰਿਸਟ ਦੀ ਇਹ ਰਿਪੋਰਟ ਹੈ। ਔਰ ਉਹਦੇ 'ਚ ਉਹਨਾਂ ਨੇ ਕਿਹਾ ਵੀ ਇੰਡੀਆ ਨੇ ਯੂਨੀਵਰਸਲ ਡੈਕਲੇਰੇਸ਼ਨ ਆਫ ਹਿਊਮਨ ਰਾਈਟਸ 1945 'ਚ ਸਾਈਨ ਕੀਤਾ, ਇੰਟਰਨੈਸ਼ਨਲ ਕੋਵੈਨੈਂਟ ਔਨ ਸਿਵਲ ਐਂਡ ਪੋਲੀਟੀਕਲ ਰਾਈਟਸ 1979 'ਚ ਰੈਟੀਫਾਈ ਕੀਤੀ, ਪਰ ਇਹਦੇ ਬਾਵਜੂਦ ਦਾ ਡੈਪਰੀਵੇਸ਼ਨ ਆਫ ਲਿਬਰਟੀ ਆਫ ਕ੍ਰਿਸਚਨ ਜੇਮਸ ਮਾਈਕਲ ਬਾਈ ਦਾ ਗਵਰਨਮੈਂਟ ਆਫ ਇੰਡੀਆ। ਫਿਰ ਉਹਨਾਂ ਨੇ ਲਾਅ UN ਦੇ ਕੋਟ ਕੀਤੇ ਨੇ ਕਿ ਕਿਵੇਂ ਇਹਨਾਂ ਨੇ ਵਾਇਲੇਟ ਕੀਤੇ ਨੇ, ਔਰ ਉਹਦੇ 'ਚ ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜਾ ਉਸ ਨੂੰ ਕਿਵੇਂ ਹਰਾਸ ਕੀਤਾ ਗਿਆ, ਕਿਵੇਂ ਪਿਛਲੇ 3 ਸਾਲ ਤੋਂ ਕੋਈ ਟਰਾਇਲ ਨਹੀਂ ਹੈ। ਔਰ ਇਹ ਜਦੋਂ ਜਿਹੜੇ ਹੁਣ ਉਹਨਾਂ ਦੇ ਵਕੀਲ ਨੇ ਫ੍ਰੈਂਚ, ਉਹਨਾਂ ਨੇ ਕਿਹਾ ਜੀ ਅਸੀਂ ਮਿਲੀਅਨਸ ਆਫ ਡਾਲਰ ਪਾਉਂਡਸ ਦਾ ਜਿਹੜਾ ਉਹ ਹਰਜਾਨਾ ਫਾਈਲ ਕਰਾਂਗੇ। ਔਰ ਇਸ ਗਰੁੱਪ ਨੇ ਕਿਹਾ ਪੂਰੀ ਡਿਟੇਲ ਹੈ ਕਿ ਭਾਈ ਉਹਨੂੰ ਇਮੀਡੀਏਟਲੀ ਰਿਲੀਜ਼ ਕਰੋ ਔਰ ਕੰਪਨਸੇਸ਼ਨ ਦਿਓ। ਹੁਣ UN ਦੇ ਇਸ ਰਿਪੋਰਟ ਤੋਂ ਬਾਅਦ ਅਸੀਂ ਆਪਣੇ ਸਿੱਖ ਵੀਰ ਦੀ ਗੱਲ ਕਰੀਏ, ਜਗਤਾਰ ਸਿੰਘ ਜੌਲ, ਜੱਗੀ ਜੌਲ, ਜਿਹਨੂੰ ਪਿਛਲੇ 3 ਸਾਲ ਬ੍ਰਿਟਿਸ਼ ਸਿਟੀਜ਼ਨ ਭਾਰਤ ਗਿਆ, ਵਿਆਹ ਕਰਾਉਣ ਤੋਂ ਬਾਅਦ ਅਜੇ 10 ਦਿਨ ਹੋਏ ਸੀ, ਵह ਆਪਣੀ ਵਾਈਫ ਦੇ ਨਾਲ ਉਹ ਸ਼ਾਪਿੰਗ ਕਰ ਰਿਹਾ ਸੀ ਜਲੰਧਰ ਦੀ ਮਾਲ 'ਚ, ਕਿਵੇਂ ਉਹਨੂੰ ਆ ਕੇ NIA ਵਾਲਿਆਂ ਨੇ ਚੁੱਕਿਆ ਔਰ ਕਤਲਾਂ 'ਚ ਫਸਾ ਦਿੱਤਾ ਕਿ ਜੀ ਫਲਾਂ ਹਿੰਦੂਤਵਾ ਨੂੰ ਮਾਰਿਆ। ਉਹ ਪਿਛਲੇ 3 ਸਾਲ ਤੋਂ ਜਿਹੜਾ ਉਹਨੂੰ ਜਦੋਂ ਫੜਿਆ ਟੌਰਚਰ ਕੀਤਾ ਔਰ ਕਿੰਨੇ ਇੱਕ ਤੋਂ ਬਾਅਦ ਇੱਕ ਕੇਸ ਪਾ ਰਹੇ ਨੇ। ਔਰ ਅੱਜ 140 UK ਦੇ ਮੈਂਬਰ ਪਾਰਲੀਮੈਂਟਸ ਨੇ ਆਪਣੇ ਫੋਰਨ ਮਿਨਿਸਟਰ ਨੂੰ ਕਿਹਾ ਕਿ ਝੂਠਾ ਉਹਨੂੰ ਫਸਾਇਆ ਹੋਇਆ 3 ਸਾਲ ਤੋਂ, ਉਹਨੂੰ ਰਿਲੀਜ਼ ਕਰਵਾਓ। ਔਰ ਇਹ ਖਬਰ ਹੈ ਕਿ what 140 UK MPs wrote in the letter demanding the release of ਜਗਤਾਰ ਸਿੰਘ ਜੌਲ। ਔਰ ਉਹਨਾਂ ਨੇ UK ਗਵਰਨਮੈਂਟ ਨੂੰ ਕਿਹਾ, ਔਰ ਇਸ ਲੈਟਰ ਨੂੰ ਜਿਹਨੂੰ 140 MPs ਨੇ ਸਾਈਨ ਕੀਤਾ ਹੈ, UK ਦੇ MP ਮਾਰਟਿਨ ਡੌਕੈਟੀ ਹਕਸ, ਇਹ ਉਹਨੇ ਲੀਡ ਕੀਤਾ ਐਕਸਟਰਨਲ ਅਫੇਅਰਸ ਮਿਨਿਸਟਰ ਡੋਮਿਨਿਕ ਰਾਬ ਨੂੰ। ਉਹਦੇ 'ਚ ਕਿਉਂਕਿ ਇਹ ਜਗਤਾਰ ਸਿੰਘ ਜੌਲ ਸਕਾਟਲੈਂਡ ਦਾ ਰਹਿਣ ਵਾਲਾ ਹੈ, ਇੰਗਲੈਂਡ ਦੇ ਵਿੱਚ, ਉਹਨਾਂ ਕਿਹਾ ਵੀ 3 ਸਾਲ ਤੋਂ ਉਸ ਨੂੰ ਜੇਲ੍ਹ ਦੇ ਵਿੱਚ ਰੱਖਿਆ ਹੋਇਆ ਹੈ, ਝੂਠੇ ਕੇਸਾਂ 'ਚ ਫਸਾਇਆ ਹੋਇਆ ਐਂਟੀ ਟੈਰਰਿਜ਼ਮ ਲਾਜ਼ ਦੇ ਥੱਲੇ। ਔਰ ਜੇ ਐਂਟੀ ਟੈਰਰਿਜ਼ਮ ਲਾਅ ਦੇ ਥੱਲੇ ਉਹਨੂੰ ਇਹ ਝੂਠਾ ਕਨਵਿਕਟ ਕਰਦੇ ਨੇ ਤੇ ਡੈਥ ਸੈਂਟੈਂਸ ਵੀ ਦੇ ਸਕਦੇ ਨੇ, ਜਿਹੜੀ ਇੰਗਲੈਂਡ ਦੇ ਜਿਹੜਾ ਜਾਂ ਯੂਰਪੀਅਨ ਯੂਨੀਅਨ ਦੇ ਖਿਲਾਫ ਹੈ। ਉਹਨੂੰ ਟੈਰਰਿਸਟ ਸੈੱਲ ਦੇ ਵਿੱਚ ਰੱਖਿਆ ਔਰ ਉਸ ਨੂੰ ਝੂਠ ਬੋਲ ਕੇ ਜਿਹੜਾ ਉਹ ਫਸਾਇਆ ਗਿਆ। ਔਰ ਇਸ ਸਾਰੇ 'ਚੋਂ ਉਹਨਾਂ ਨੇ ਕਿਹਾ ਵੀ ਹੈਵ ਲਰਨਡ ਦੈਟ ਦ ਚਾਰਜਿਸ ਅਗੇਂਸਟ ਜਗਤਾਰ ਸਿੰਘ ਜੌਲ ਕੁਡ ਕੈਰੀ ਦ ਡੈਥ ਪੈਨਲਟੀ when a British citizen is forcibly detained, tortured and even sentenced to death. British government should take strong action against the government. ਸੋ ਜ਼ਾਹਰ ਹੈ ਕਿ ਇਹ ਵੀ ਇੱਕ ਬੜੀ ਪਾਵਰਫੁਲ ਡਿਵੈਲਪਮੈਂਟ ਹੈ ਕਿ 140 MPs ਨੇ ਲਿਖਿਆ। ਔਰ ਜਿੱਥੇ ਦੁਨੀਆ 'ਚ ਇਹਨਾਂ ਦਾ ਭੱਦਾ ਚਿਹਰਾ ਐਕਸਪੋਜ਼ ਹੋ ਰਿਹਾ ਹੈ, ਹੁਣ ਈਵਨ ਇਹਨਾਂ ਦਾ ਆਪਣਾ ਸੁਪਰੀਮ ਕੋਰਟ ਵੀ, ਜਿਨ੍ਹਾਂ ਨੂੰ ਨਜ਼ਰ ਆ ਗਿਆ ਕਿ ਭਾਈ ਅਸੀਂ ਵੀ ਜੋ ਰੋਲ ਅਦਾ ਕੀਤਾ ਹੈ ਦੁਨੀਆ ਦੇ ਸਾਹਮਣੇ ਹੈ ਕਿ ਬਈ ਅਸੀਂ ਕਿਵੇਂ ਕੈਂਗਰੂ ਕੋਰਟ ਬਣੇ ਹੋਏ ਆ ਮੋਦੀ ਦੇ। ਔਰ ਫਾਰੂਕ ਅਬਦੁੱਲਾ ਦੇ ਖਿਲਾਫ ਇਹ ਹਿੰਦੂ ਤਵੀਆਂ ਦੀ ਇੱਕ ਸੰਸਥਾ ਵਿਸ਼ਵ ਗੁਰੂ ਇੰਡੀਆ ਵਿਜ਼ਨ ਆਫ ਸਰਦਾਰ ਪਟੇਲ, ਉਹਨਾਂ ਦੇ 2 ਰਜਤ ਸ਼ਰਮਾ, ਡਾਕਟਰ ਨੈ ਸ੍ਰੀਵਾਸਤਵਾ ਨੇ ਪੈਟੀਸ਼ਨ ਕੀਤੀ ਸੀ ਕਿ ਜੀ ਫਾਰੂਕ ਅਬਦੁੱਲਾ ਨੇ ਕਿਹਾ ਕਿ ਆਰਟੀਕਲ 370 ਤੋੜ ਕੇ ਜੋ ਕਰ ਦਿੱਤਾ ਕਸ਼ਮੀਰ ਦਾ, ਹੁਣ ਅਸੀਂ ਚੀਨ ਨੂੰ ਕਹਿੰਦੇ ਹਾਂ ਕਿ ਉਹ ਆ ਕੇ ਜਿਹੜਾ ਕਬਜ਼ਾ ਕਰ ਲੇ, ਔਰ ਇਹਨੇ ਦੇਸ਼ ਧਰੋਹ ਕੀਤਾ ਔਰ ਸੈਡੀਸ਼ਨ ਦਾ ਕੇਸ ਹੋਏ। ਅੱਜ ਸੁਪਰੀਮ ਕੋਰਟ ਨੇ ਇਹ ਕਿਹਾ ਕਿ ਵੀ ਮੇਨਟੇਨਿੰਗ ਦੈਟ ਡਿਸੈਂਟ ਕਾਂਟ ਬੀ ਟਰਮਡ ਐਜ਼ ਸੈਡੀਸ਼ਨ, ਦ ਸੁਪਰੀਮ ਕੋਰਟ ਡਿਸਮਿਸਡ ਏ PIL ਸੀਕਿੰਗ ਐਕਸ਼ਨ ਅਗੇਂਸਟ ਫਾਰੂਕ ਅਬਦੁੱਲਾ। ਔਰ ਨਾਲ ਦੀ ਨਾਲ ਉਹਨਾਂ ਨੇ ਕਿਹਾ ਕਿ ਜੀ ਆਪਣੇ ਵਿਊ ਐਕਸਪ੍ਰੈਸ ਕਰਨਾ ਜਿਹੜਾ ਉਹ ਕੋਈ ਦੇਸ਼ ਧਰੋਹ ਨਹੀਂ ਹੁੰਦਾ।
ਔਰ ਪਟੀਸ਼ਨ ਕਰਨ ਵਾਲਿਆਂ ਨੂੰ ਉਹਨਾਂ ਨੇ 50,000 ਜੁਰਮਾਨਾ ਕੀਤਾ ਜੀ, ਤੁਸੀਂ ਵਕਤ ਜ਼ਾਇਆ ਕੀਤਾ ਅਦਾਲਤ ਦਾ, ਔਰ ਕਿਹਾ ਜੀ 4 ਹਫ਼ਤੇ ਦੇ ਵਿੱਚ ਇਹ ਜਮ੍ਹਾਂ ਕਰਾਓ। ਹਾਲਾਂ ਇਹਦਾ ਮਤਲਬ ਇਹ ਨਹੀਂ ਹੈ ਕਿ ਵੀ ਉਹਨਾਂ ਨੇ ਹੁਣ ਕਿਸੇ ਤੇ ਦੇਸ਼ ਧਰੋਹ ਦਾ ਨਹੀਂ, ਉਹ ਜਿੰਨੇ ਕੇਸ ਉਹਨਾਂ ਨੇ ਸੈਡੀਸ਼ਨ ਦੇ ਕੀਤੇ ਨੇ, ਸੈਡੀਸ਼ਨ ਨਾ ਕਰਨਗੇ UAPA ਕਰ ਲੈਂਦੇ ਨੇ, ਭਾਈ ਇਹ ਦਹਿਸ਼ਤਗਰਦ ਹੈ। ਪਰ ਕੁੱਲ ਮਿਲਾ ਕੇ ਜੇ ਹੁਣ ਅਸੀਂ ਵਿਦਨ 24 ਆਵਰਸ ਦੇ 3 ਵੱਡੀਆਂ ਡਿਵੈਲਪਮੈਂਟਸ ਦੀ ਗੱਲ ਕਰ ਰਹੇ ਹਾਂ ਕਿ ਯੂਨਾਈਟਿਡ ਨੇਸ਼ਨਸ ਦਾ ਆਰਬਿਟ੍ਰੇਸ਼ਨ ਜਿਹੜਾ ਉਹ ਡਿਟੈਂਸ਼ਨ ਵਾਲਿਆਂ ਦੇ ਲਈ ਕਰਨ ਵਾਲਿਆਂ ਨੇ ਭਾਰਤ ਨੂੰ ਨੋਟਿਸ ਦਿੱਤਾ ਹੈ ਕਿ ਭਾਈ ਤੁਸੀਂ ਮਾਈਕਲ ਕ੍ਰਿਸਚਨ ਦੇ ਨਾਲ ਕੀ ਕਰ ਰਹੇ ਹੋ, ਛੱਡੋ। ਫਰੀडम ਹਾਊਸ ਇੰਡੀਆ ਨੂੰ ਕਹਿੰਦਾ ਹੈ ਕਿ ਭਾਈ ਇਹ ਪਾਰਟਲੀ ਫਰੀ ਹੈ, ਆਜ਼ਾਦ ਮੁਲਕ ਨਹੀਂ ਹੈ। ਔਰ ਇੰਨੇ ਵੱਡੀ ਗਿਣਤੀ ਦੇ ਵਿੱਚ ਜਿਹੜੇ ਨੇ ਬ੍ਰਿਟਿਸ਼ MP ਜੱਗੀ ਜੌਲ ਦੇ ਮੁੱਦੇ ਤੇ ਲਿਖਦੇ ਨੇ। ਸੋ ਹੋਰ ਕੀ ਹੁੰਦਾ, ਇਹੀ ਵੱਡੇ ਮੁਲਕ, ਇਹੀ ਅਦਾਰੇ ਨੇ ਇੰਟਰਨੈਸ਼ਨਲੀ ਜਿਨ੍ਹਾਂ ਦੇ ਸਾਹਮਣੇ ਇਹ ਜਿਹੜਾ ਭਾਰਤ ਦਾ ਜਮਹੂਰੀਅਤ ਦਾ ਚਾੜਿਆ ਹੋਇਆ ਪਾਜ ਮਲਮ ਹੈ ਉਹ ਤੇਜ਼ੀ ਦੇ ਨਾਲ ਲੈ ਰਿਹਾ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ। ਸਾਥ ਲੈਣੇ ਬ੍ਰੇਕ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਬੇਨਤੀ ਕਰਦੀ ਹੈ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV 84 ਇੱਕ ਪੰਥਕ ਚੈਨਲ ਹੈ ਔਰ TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ TV84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ 1 ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue ਲੌਂਗਲੈਂਡ ਸਿਟੀ ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ spot@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ। ਵਿਊਅਰਸ ਤੁਸੀਂ ਸਾਨੂੰ ਇਸੇ ਤਰ੍ਹਾਂ ਹੀ ਬਣੇ ਰਹਿਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।